ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਕਿ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਦੇ ਹਾਂ। ਮੇਰੇ ਨਾਲ ਜੁੜ ਚੁੱਕੇ ਨੇ ਦੀਪਕ ਸ਼ਰਮਾ ਚਨਾਰਥਲ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ। ਫਿਰ ਵੱਧਦੇ ਹਾਂ ਖਬਰਾਂ ਤੇ ਚਰਚਾ ਕਰਨ ਦੀ ਵੱਲ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਖਬਰਾਂ ਤੇ ਚਰਚਾ ਕਰਨ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਵੀਰੀ ਪੀਰੀ ਸੇਵਾ ਸੁਸਾਇਟੀ ਫ੍ਰੈਜ਼ਨੋ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਸ਼ੀਸ਼ ਕਪੂਰ ਤੋਂ। ਆਸ਼ੀਸ਼ ਕਪੂਰ AIG, ਪੰਜਾਬ ਪੁਲਿਸ ਦਾ AIG, ਹਲੇ ਜਿਹੜੇ ਦਾਗ ਪ੍ਰਿਤਪਾਲ ਨੇ ਲਾਏ ਹੈ, ਹਲੇ ਉਹ ਮੱਧਮ ਵੀ ਨਹੀਂ ਪਏ ਸੀ, ਆਸ਼ੀਸ਼ ਕਪੂਰ ਵਾਲੇ ਦਾਗ ਲੋਕਾਂ ਦੇ ਸਾਹਮਣੇ ਆ ਗਏ। ਆਸ਼ੀਸ਼ ਕਪੂਰ ਨੇ ਸੁਣਦੇ ਹਾਂ ਵੀ ਜੇਲ੍ਹ ਨੂੰ ਹੀ ਬਣਾ ਲਿਆ ਸੀ ਅਯਾਸ਼ੀ ਦਾ ਅੱਡਾ। ਸ਼ਰਮਾ ਜੀ, ਬਿਲਕੁਲ। ਪਿਛਲੇ ਕਿੰਨੇ ਦਿਨਾਂ ਤੋਂ ਆਸ਼ੀਸ਼ ਕਪੂਰ ਦੇ ਉੱਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ। ਮਾਮਲਾ ਵਿਚਾਰ ਅਧੀਨ ਸੀ ਲੰਮੇ ਸਮੇਂ ਤੋਂ। ਅਸਲ 'ਚ ਤਾਂ ਸਹੀ ਮਾਇਨੇ 'ਚ ਤਾਂ ਮਾਮਲਾ ਕੈਪਟਨ ਸਰਕਾਰ ਦੇ ਸਮੇਂ ਦਾ। ਕੈਪਟਨ ਸਰਕਾਰ ਦੇ ਸਮੇਂ ਜਦੋਂ ਇਹਦੇ ਤੇ ਦੋਸ਼ ਲੱਗਦੇ ਨੇ ਬਲਾਤਕਾਰ ਦੇ, ਰੇਪ ਕਰਨ ਦੇ, ਸੰਬੰਧ ਬਣਾਉਣ ਦੇ, 1 ਕਰੋੜ ਖਾਣ ਦੇ, ਉਹ ਸਾਰੇ ਮਾਮਲੇ ਦੇ ਵਿੱਚ ਜਾਂਚ ਜਦੋਂ ਸ਼ੁਰੂ ਹੁੰਦੀ ਹੈ ਤਾਂ ਉਹ ਜਾਂਚ ਕੁੰਵਰ ਵਿਜੇ ਪ੍ਰਤਾਪ ਨੂੰ ਦਿੱਤੀ ਜਾਂਦੀ ਹੈ। ਤੇ ਕੁੰਵਰ ਵਿਜੇ ਪ੍ਰਤਾਪ ਇਸ ਤੱਥ ਕੱਢ ਕੇ ਲਿਆਉਂਦੇ ਨੇ ਕਿ ਹਾਂ, ਇਸ ਬੰਦੇ ਨੇ ਆਪਣੀ ਵਰਦੀ ਦੀ, ਆਪਣੇ ਅਹੁਦੇ ਦੀ ਨਜਾਇਜ਼ ਵਰਤੋਂ ਕੀਤੀ ਆ। ਉਹ ਜੇਲ੍ਹ ਦੇ ਵਿੱਚ ਵੀ ਮਤਲਬ ਕਿ ਰੇਪ ਦੀਆਂ ਖਬਰਾਂ ਜਾਂ ਬਾਹਰ ਵੀ ਸੰਬੰਧ ਬਣਾਉਣ ਦੀਆਂ ਖਬਰਾਂ ਜਾਂ ਉਹਦੇ ਨਾਲ ਪੈਸਿਆਂ ਦਾ ਲੈਣ ਦੇਣ, ਉਹ ਕਾਫੀ ਤੱਥ ਉਹਨਾਂ ਨੇ ਮਤਲਬ ਦਮ ਭਰਦੀ ਸੀ ਉਹਨਾਂ ਦੀ ਜਾਂਚ। ਤੇ ਫਿਰ ਅਚਾਨਕ ਮਤਲਬ ਕਿ ਪਤਾ ਨਹੀਂ ਇਹਦੇ ਵਿੱਚ ਕੀ ਰਾਜਨੀਤਿਕ ਕਰਨ ਆਇਆ ਜਾਂ ਕੀ ਆਇਆ ਕਿ ਇਹ ਮਾਮਲਾ ਉੱਥੋਂ ਆਸ਼ੀਸ਼ ਕਪੂਰ ਦੇ ਮਾਮਲੇ ਤੋਂ, ਜਾਂਚ ਤੋਂ ਕੁੰਵਰ ਵਿਜੇ ਪ੍ਰਤਾਪ ਨੂੰ ਲਾਂਭੇ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਇਹ ਮਾਮਲਾ ਠੰਡੇ ਵਾਸਤੇ ਪਾ ਦਿੱਤਾ ਗਿਆ ਤੇ ਜਾਂਚ ਲਗਭਗ ਸਮਝ ਲਓ ਬੰਦ ਹੋ ਗਈ। ਤੇ ਹੁਣ ਦੁਬਾਰਾ ਵਿਜੀਲੈਂਸ ਨੇ ਫਿਰ ਜਾਂਚ ਆਰੰਭੀ ਤੇ ਵਿਜੀਲੈਂਸ ਉਸ ਦੇ ਜਿੱਥੇ ਜਿੱਥੇ ਉਹ ਤੈਨਾਤ ਰਿਹਾ ਉੱਥੇ ਉੱਥੇ ਵੀ ਪਹੁੰਚੀ, ਔਰ ਜਿਹੜੇ ਥਾਣਿਆਂ 'ਚ ਉਹ ਕੰਮ ਕਰਦਾ, ਜਿਹੜੀ ਜੇਲ੍ਹ ਦੇ ਵਿੱਚ ਉਹ ਜੇਲ੍ਹ ਸੁਪਰਡੈਂਟ ਰਿਹਾ ਉੱਥੇ ਤੱਕ ਪੜਤਾਲ ਕੀਤੀ, ਇੱਥੋਂ ਤੱਕ ਕਿ ਮੋਹਾਲੀ ਸਥਿਤ ਉਹਦੀ ਕੋਠੀ ਤੱਕ ਪਹੁੰਚੀ। ਔਰ ਜਦੋਂ ਕੋਠੀ 'ਚ ਪਹੁੰਚੀ ਤਾਂ ਮਤਲਬ ਕਿ ਕਹਿੰਦੇ ਕਿ ਪੁਲਿਸ ਅਧਿਕਾਰੀਆਂ ਦੀਆਂ, ਕਹਿੰਦੇ ਕਹਾਉਂਦੇ ਅਧਿਕਾਰੀਆਂ ਦੀਆਂ, ਜਿਹੜੇ ਚੰਗੀ ਲਗਜ਼ਰੀ ਜ਼ਿੰਦਗੀ ਜਿਉਂਦੇ ਨੇ, ਉਹਨਾਂ ਦੀ ਵੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈਆਂ ਕਿ 5 ਸਟਾਰ ਹੋਟਲ ਵਰਗੀਆਂ ਸਹੂਲਤਾਂ ਸਾਰੀਆਂ ਕੋਠੀ 'ਚ ਮੌਜੂਦ ਸੀਗੀਆਂ। ਤੇ ਇਸ ਨੂੰ ਲੈ ਕੇ ਫਿਰ ਸ਼ੰਕੇ ਸ਼ੋਭੇ ਹੋਰ ਵਧੇ ਕਿ ਆਮਦਨ ਦੇ ਸਰੋਤ ਕਿੱਥੋਂ ਨੇ। ਫਿਰ ਜਿਹੜਾ ਇਹ ਮਾਮਲਾ ਹੈ ਆਪਣਾ ਪ੍ਰਵੀਨ ਜੀ, ਇਹ ਮਾਮਲਾ ਹੈਗਾ ਅੰਮ੍ਰਿਤਸਰ ਜੇਲ੍ਹ ਤੋਂ ਕਹਾਣੀ ਸ਼ੁਰੂ ਹੁੰਦੀ ਹੈ। ਕਹਿੰਦੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹ ਮਤਲਬ ਕਿ ਜਿਹੜੀ ਕੁੜੀ ਹੈ ਉਹ ਉੱਥੇ ਸੀਗੀ ਉਸ ਮੌਕੇ, ਤੇ ਉਸ ਨੇ ਇਹ ਦੋਸ਼ ਲਾਏ ਨੇ ਕਿ ਹਾਂ ਮਤਲਬ ਕਿ ਮੈਂ ਇੱਕ ਕੇਸ ਦੇ ਮਾਮਲੇ 'ਚ ਇੱਥੇ ਸੀਗੀ, ਉੱਥੇ ਮੇਰੀ ਮੁਲਾਕਾਤ ਇਹਦੇ ਨਾਲ ਹੁੰਦੀ ਆ ਤੇ ਉਹ ਮੁਲਾਕਾਤ ਸਾਡੀ ਮਤਲਬ ਕਿ ਮੈਨੂੰ ਬਾਹਰ ਰਿਹਾਈ ਦੇ ਨਾਂ ਦੇ ਉੱਤੇ ਮੇਰੇ ਸਰੀਰਕ ਸ਼ੋਸ਼ਣ ਨਾਲ ਸ਼ੁਰੂ ਹੁੰਦੀ ਹੈ ਕਿ ਤੈਨੂੰ ਰਿਹਾਈ ਦਵਾ ਦੂੰ, ਤੈਨੂੰ ਬਰੀ ਕਰਾ ਦੂੰ, ਤੁਹਾਡਾ ਐਂ ਕਰਾ ਦੂੰ। ਤੇ ਉਹ ਮਾਮਲਾ ਜੀਰਕਪੁਰ ਥਾਣੇ ਆ ਕੇ ਫਿਰ ਨਿਪੜਦਾ। ਕਹਿੰਦੇ ਕਿ ਉੱਥੇ ਮੇਰੇ ਤੇ ਇੱਕ ਝੂਠਾ ਕੇਸ ਪਾ ਕੇ ਮੈਨੂੰ ਅੰਦਰ ਵੀ ਕਰਤਾ ਜਾਂਦਾ। ਇਹ ਸਭ ਦੇ ਦੌਰਾਨ ਇੱਕ ਪਹਿਲੂ ਇਹ ਆਉਂਦਾ ਕਿ ਉਸ ਤੋਂ ਪਹਿਲਾਂ ਇਹ ਰਿਸ਼ਤਿਆਂ ਦੇ ਵਿੱਚ ਮਤਲਬ ਕਿਹੋ ਜਿਹਾ ਰਿਸ਼ਤਾ ਬਣ ਗਿਆ ਹੋਣਾ। ਕਹਿੰਦੇ ਕਿ ਆਸ਼ੀਸ਼ ਕਪੂਰ ਦਾ ਉਸ ਕੁੜੀ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦੇ ਦੇਣਾ, ਉਹਨੂੰ ਮੈਡੀਕਲ ਦੇ ਬਹਾਨੇ ਉਹਨੂੰ ਜੇਲ੍ਹ ਤੋਂ ਬਾਹਰ ਲੈ ਕੇ ਜਾਣਾ, ਉਹਦੇ ਲਈ ਲੰਚ ਦਾ ਪ੍ਰਬੰਧ ਕਰਾਉਣਾ, ਉਹਨੂੰ ਘੁਮਾਉਣਾ, ਸ਼ਾਪਿੰਗ ਦੀਆਂ ਫੋਟੋਆਂ ਕਹਿੰਦੇ ਕਈ ਜਨਤਕ ਹੋ ਰਹੀਆਂ ਨੇ, ਸ਼ਾਪਿੰਗ ਮਾਲ ਲੈ ਕੇ ਜਾਣਾ। ਸੋ ਉਹ ਉੱਥੋਂ ਸ਼ੁਰੂ ਹੁੰਦਾ ਰਿਸ਼ਤਾ। ਕਹਿੰਦੇ ਕਿ ਫਿਰ ਅਚਾਨਕ ਰਿਸ਼ਤਾ ਵਿਗੜਦਾ ਏ ਤੇ ਕਹਿੰਦੇ ਮੇਰੀ ਤੇ ਇਹ ਕੁੜੀ ਕਹਿੰਦੀ ਮੇਰੇ ਤੇ ਫਿਰ 55 ਮਤਲਬ ਕਿ ਲੱਖ ਰੁਪਏ ਦਾ ਇੱਕ ਗਬਨ ਦਾ ਕੇਸ ਪਾ ਦਿੱਤਾ ਜਾਂਦਾ ਤੇ ਉਹ ਕੱਪੜੇ ਦਾ ਕੇਸ ਪਾ ਕੇ ਮੈਨੂੰ ਦੁਬਾਰਾ ਜੇਲ੍ਹ ਸਿੱਟਿਆ ਜਾਂਦਾ। ਤੇ ਉਸ ਤੋਂ ਬਾਅਦ ਮੇਰੀ ਮਾਸੀ ਨੂੰ, ਮੇਰੀ ਮਾਂ ਨੂੰ, ਸਾਡੇ ਰਿਸ਼ਤੇਦਾਰਾਂ ਨੂੰ ਥਾਣੇ ਕਚਹਿਰੀ ਬੁਲਾ ਕੇ ਉਹਨਾਂ ਨਾਲ ਸਮਝੌਤਾ ਕਰਕੇ 1 ਕਰੋੜ ਰੁਪਏ ਦੇ ਚੈੱਕ, ਜਿਹੜਾ ਇਹਦੇ ਨਾਲ ASI ਵੀ ਗ੍ਰਿਫਤਾਰ ਹੈ ਹਰਜਿੰਦਰ ਸਿੰਘ,
ਉਹਦੇ ਹਵਾਲੇ ਨਾਲ, ਤੇ ਇੱਕ ਪਵਨ ਕੁਮਾਰ ਆ ਜਿਹੜਾ ਉਸ ਸਮੇਂ ਥਾਣਾ ਮੁਖੀ ਸੀ ਜੀਰਕਪੁਰ ਦਾ, ਅੱਜ ਕੱਲ੍ਹ DSP ਦੇ ਤੇ ਹੈ, ਉਹ ਵੀ ਸਵਾਲਾਂ ਦੇ ਘੇਰੇ 'ਚ ਹੈ। ਸੋ 2 ਬੰਦੇ ਹੁਣ ਇਹ ਗ੍ਰਿਫਤਾਰ ਨੇ, ਆਸ਼ੀਸ਼ ਕਪੂਰ ਵੀ ਔਰ ਜਿਹੜਾ ASI ਹਰਜਿੰਦਰ ਸਿੰਘ ਵੀ। ਸੋ ਇਸ ਪਹਿਲੂ ਦੇ ਉੱਤੇ ਸਵਾਲ ਇਹ ਹੈ ਕਿ 2016 ਦੇ ਵਿੱਚ ਅੰਮ੍ਰਿਤਸਰ ਦੇ ਜੇਲ੍ਹ ਸੁਪਰਡੈਂਟ ਹੁੰਦਿਆਂ ਇਹ ਕਹਾਣੀ ਸ਼ੁਰੂ ਹੁੰਦੀ ਹੈ, ਤੇ ਉੱਥੋਂ ਕਹਿੰਦੇ ਕਿ ਆਸ਼ੀਸ਼ ਕਪੂਰ ਨੇ ਪੂਨਮ ਰਾਜਨ ਨਾਂ ਦੀ ਇਹ ਕੁੜੀ ਜਿਹੜੀ ਕੁਰਕਸ਼ੇਤਰ ਨਾਲ ਹਰਿਆਣਾ ਸੰਬੰਧ ਦੱਸੀ ਜਾਂਦੀ ਆ, ਉਹ ਜਿਹੜਾ ਬਾਹਰ ਭੇਜਣ ਭੁੱਜਣ ਵਾਲੇ ਮਾਮਲੇ ਹੁੰਦੇ ਨੇ ਉਹਨਾਂ ਮਾਮਲਿਆਂ 'ਚ ਕਹਿੰਦੇ ਕੇਸ 'ਚ ਅੰਦਰ ਸੀ। ਫਿਰ ਉਹਦੇ ਪਰ ਉਹ ਜਿਹਾ ਇੱਕ ਧੋਖਾਧੜੀ ਦਾ ਕੇਸ ਪਾਇਆ, ਤੇ ਉਸ ਤੋਂ ਬਾਅਦ 1 ਕਰੋੜ ਰੁਪਈਆ ਵੀ ਵਸੂਲਿਆ। 1 ਕਰੋੜ ਦੀ ਵਸੂਲੀ ਵੱਖ-ਵੱਖ ਚੈੱਕਾਂ ਰਾਹੀਂ, ਉਹ ਤੱਥ ਵੀ ਸਾਹਮਣੇ ਕਹਿੰਦੇ ਆ ਗਏ ਨੇ। ਤੇ ਦੂਸਰਾ ਉਹਦੇ ਨਾਲ ਸੰਬੰਧ, ਤੇ ਸੰਬੰਧ ਦੀ ਮਤਲਬ ਕਿ ਉਹ ਸੰਬੰਧ ਅਜਿਹੇ ਕਿ ਜੇਲ੍ਹ ਦੇ ਅੰਦਰ ਵੀ ਕਹਿੰਦੇ ਕਿ ਉਹਦੇ ਨਾਲ ਰੇਪ ਦੀਆਂ, ਮਤਲਬ ਕਿ ਕੁੜੀ ਦੀ ਸ਼ਿਕਾਇਤ ਦੇ ਵਿੱਚ ਇਹ ਗੱਲ ਦਾ ਦਮ ਭਰਿਆ ਜਾ ਰਿਹਾ। ਸੋ ਤੁਸੀਂ ਇਹ ਦੇਖੋ ਕਿ ਇਹ ਅਧਿਕਾਰੀ ਜਿਹੜਾ ਹੈਗਾ, ਇਹਦੀ ਜਿਹੜੀ ਜੇਕਰ ਤੁਸੀਂ ਇਹਦਾ ਕੈਰੀਅਰ ਦੇਖੋ ਤਾਂ ਕੈਰੀਅਰ ਦੇ ਵਿੱਚ ਚੰਗਾ ਖਿਲਾੜੀ ਰਿਹਾ ਜੀ। ਲੌਂਗ ਟੈਨਿਸ ਦਾ ਇੱਕ ਨਾਮੀ ਖਿਲਾੜੀ ਸੀ ਆਸ਼ੀਸ਼ ਕਪੂਰ, ਔਰ ਪੰਜਾਬ ਪੁਲਿਸ ਨੂੰ ਇਹਨੇ ਦਰਜਨਾਂ ਮੈਡਲ ਦਿਵਾਏ ਨੇ, ਦਰਜਨਾਂ ਇਨਾਮ ਜਿਤਾਏ ਨੇ। ਪਰ ਮਤਲਬ ਕਿ ਪੈਸਾ ਬੰਦੇ ਦੀ ਬੁੱਧੀ ਕਹੀ ਜੀ ਭ੍ਰਸ਼ਟ ਕਰਦਾ, ਜਾਂ ਜਿਹੜਾ ਆ ਲਾਲਸਾਵਾਂ ਨੇ ਮਰਦਾਨਗੀ ਵਾਲੀਆਂ, ਇਹ ਤੁਹਾਨੂੰ ਕਿੰਨਾ ਹਲਕਾ ਬਣਾ ਦਿੰਦੀਆਂ ਨੇ। ਸੋ ਉਹ ਇੱਥੋਂ ਪਤਾ ਲੱਗਦਾ ਇਸ ਮਾਮਲੇ ਦੇ ਵਿੱਚ। ਹੁਣ ਮਤਲਬ ਕਿ ਜਿਵੇਂ ਮਾਨ ਸਰਕਾਰ ਨੇ ਦੁਬਾਰਾ ਲਿਆ ਕੇ ਇਹਦੀ ਜਾਂਚ ਸ਼ੁਰੂ ਕੀਤੀ ਹੈ, ਵਿਜੀਲੈਂਸ ਨੇ, ਜਿਵੇਂ ਜੇਕਰ ਹੂਬਹੂ ਤੱਥ ਇਹ ਨੇ ਜੋ ਹੁਣ ਸਾਹਮਣੇ ਆ ਰਹੇ, ਜੇ ਇਹਦੇ ਪਿੱਛੇ ਹੁਣ ਕੋਈ ਰਾਜਨੀਤੀ ਨਹੀਂ ਹੈ, ਕਿਉਂਕਿ ਰਾਜਨੀਤੀ ਤਾਂ ਕਿਤੇ ਨਾ ਕਿਤੇ ਹੈ। ਕਿਉਂ ਪਹਿਲਾਂ ਇਨਕੁਆਇਰੀ ਹੁੰਦੀ ਆ ਔਰ ਇਨਕੁਆਇਰੀ 'ਚ ਤੱਥ ਉੱਭਰਦੇ ਨੇ, ਕਿਉਂ ਕੈਪਟਨ ਅਮਰਿੰਦਰ ਉਹ ਇਨਕੁਆਇਰੀ ਨੂੰ ਬੰਦ ਕਰਾਉਂਦੇ ਨੇ? ਕਿਉਂ ਕੈਪਟਨ ਅਮਰਿੰਦਰ ਉਸ ਮਾਮਲੇ ਨੂੰ ਰੋਕ ਦਿੰਦੇ ਨੇ ਕਿ ਜਾਂਚ ਸ਼ਿਫਟ ਕਰਵਾ ਦਿਓ, ਇਸ ਮਾਮਲੇ ਦੇ ਵਿੱਚ 1 ਸਾਲ ਤੱਕ ਕੋਈ ਕਾਰਵਾਈ ਨਾ ਹੋਣਾ, ਠੰਡੇ ਬਸਤੇ ਪਾ ਦੇਣਾ, ਸਰਕਾਰ ਬਦਲ ਜਾਣਾ, ਸਰਕਾਰ ਬਦਲ ਤੋਂ ਬਾਅਦ ਜਾਂਚ ਦੁਬਾਰਾ ਸ਼ੁਰੂ ਹੋਣਾ, ਤੇ ਉਹ ਤੱਥ ਫਿਰ ਮੁੜ ਕੇ ਉੱਭਰ ਕੇ ਆਉਣਾ ਕਿ ਹਾਂ ਇਹ ਸਾਰਾ ਕੁਝ ਹੋਇਆ। ਸੋ ਇਸ ਨੇ ਕਿਤੇ ਨਾ ਕਿਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਕਿਤੇ ਨਾ ਕਿਤੇ, ਜਿਵੇਂ ਤੁਸੀਂ ਗੱਲ ਕਰ ਲਈ ਸੀ ਕਿ ਪ੍ਰਿਤਪਾਲ ਦਾ ਕਾਂਡ, ਤੇ ਹੁਣ ਆਸ਼ੀਸ਼ ਕਪੂਰ ਦਾ ਕਾਂਡ। ਸੋ ਜਿਹੜੇ ਇਹ ਕਾਂਡ ਨੇ, ਕਿਤੇ ਨਾ ਕਿਤੇ ਫਿਰ ਇੱਕ ਲਿਬੜੀ ਮੈਚ ਸਾਰਿਆਂ ਨੂੰ ਲਪੇਟਦੀ ਹੈ। ਸੋ ਇਸ ਲਈ ਬੰਦਾ ਹੀ ਕਹਿੰਦਾ ਬਾਈ ਪੰਜਾਬ ਪੁਲਿਸ ਆ ਕੁਝ ਕਰਦੀ ਆ। ਮਤਲਬ ਜੇਲ੍ਹ ਜਿੱਥੇ ਸੁਧਾਰ ਘਰ ਜਿਹਨੂੰ ਕਿਹਾ ਜਾਂਦਾ, ਤੁਸੀਂ ਉੱਥੇ ਆਇਸ਼ੀ ਦਾ ਅੱਡਾ ਬਣਾਉਂਦੇ ਹੋ। ਕੈਦੀ ਜਿਹੜਾ ਕਿਸੇ ਦੋਸ਼ ਦੇ ਵਿੱਚ ਅੰਦਰ ਆ, ਉਸ ਸਮੇਂ ਤਾਂ ਉਹ ਮੈਂ ਕਿਹਾ ਜੁਡੀਸ਼ੀਅਲ ਰਿਮਾਂਡ ਤੇ ਸੀਗੀ, ਜਦੋਂ ਮਤਲਬ ਕਿ ਉਹਨੂੰ ਉੱਥੇ ਵੀ ਉਹਨੂੰ ਮਤਲਬ ਕਿ ਤੁਸੀਂ ਆਪਣੀ ਹਫਸ ਦਾ ਸ਼ਿਕਾਰ ਬਣਾਉਣ ਦੇ ਲਈ, ਚਾਹੇ ਉਧਰੋਂ ਪਹਿਲ ਕਦਮੀ ਚਾਹੇ ਇੱਧਰੋਂ ਪਹਿਲ ਕਦਮੀ, ਕਈ ਵਾਰ ਇਹ ਵੀ ਹੁੰਦਾ ਕਿ ਸ਼ੁਰੂਆਤੀ ਸੰਬੰਧ ਸਹਿਮਤੀ ਨਾਲ ਬਣਦੇ ਨੇ, ਬਾਅਦ ਚੋਂ ਬਲੈਕਮੇਲਿੰਗ ਸ਼ੁਰੂ ਹੁੰਦੀ ਆ। ਸੋ ਜਿਵੇਂ ਉਹਨੇ ਖੁਦ ਦੱਸਿਆ ਕਿ ਹਾਂ ਮੈਨੂੰ ਘੁਮਾਉਣ ਵੀ ਲੈ ਕੇ ਜਾਂਦਾ ਸੀ, ਮੇਰੀ ਸ਼ਾਪਿੰਗ ਵੀ ਕਰਦਾ ਸੀ, ਅਸੀਂ ਖਾਂਦੇ ਪੀਂਦੇ ਵੀ ਇਕੱਠੇ ਰਹੇ, ਬਾਅਦ ਚੋਂ ਫਿਰ ਮੇਰੇ ਤੇ ਹੀ ਕਾਰਵਾਈ, ਮੇਰੇ ਤੋਂ ਹੀ ਪੈਸਾ ਵਸੂਲੀ ਦੀ ਸਕੀਮ ਸ਼ੁਰੂ ਹੋ ਗਈ, ਮੇਰਾ ਹੀ ਸ਼ੋਸ਼ਣ ਵੀ ਸ਼ੁਰੂ ਹੋ ਗਿਆ। ਸੋ ਕਿਤੇ ਨਾ ਕਿਤੇ ਦਾ ਮਤਲਬ ਪਹਿਲਾਂ ਰਿਸ਼ਤਾ ਸੁਖਾਵਾਂ ਵੀ ਸੀ, ਪਰ ਉਹ ਤੋਂ ਬਾਅਦ ਅਜਿਹਾ ਕੀ ਹੋਇਆ, ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ। ਸੋ ਇਸ ਲਈ ਇਹ ਸਾਰੀ ਕਹਾਣੀ ਕਿਤੇ ਨਾ ਕਿਤੇ ਪੰਜਾਬ ਪੁਲਿਸ ਦੇ ਅਕਸ ਨੂੰ, ਜਿਹੜਾ ਆਪਾਂ ਲਗਾਤਾਰ ਗੱਲ ਕਰ ਰਹੇ ਹਾਂ, ਉਹਨੂੰ ਢਾਹ ਲਾਉਂਦੀ ਹੈ। ਔਰ ਉਹਦੀ ਇਹ ਤਸਵੀਰ ਇੱਕ ਭਿਆਨਕ ਤਸਵੀਰ ਹੈ, ਜਿਸ ਨੂੰ ਲੈ ਕੇ ਹੁਣ ਅਜੇ ਹੋਰ ਅਧਿਕਾਰੀਆਂ ਦੇ ਵੀ ਇਸ ਮਾਮਲੇ 'ਚ ਘਿਰਨ ਦੀ ਅਜੇ 3 ਨਾਮ ਹੀ ਸਾਹਮਣੇ ਨੇ, ਜਿਨ੍ਹਾਂ 'ਚੋਂ 2 ਗ੍ਰਿਫਤਾਰ ਨੇ, ਤੀਸਰੇ ਦੀ ਕਹਿੰਦੇ ਭਾਲ ਜਾਰੀ ਆ। ਸੋ 1 ਕਰੋੜ ਦਾ ਮਾਮਲਾ ਤੇ ਸਰੀਰਕ ਸ਼ੋਸ਼ਣ ਦਾ ਮਾਮਲਾ, ਇਸ ਨੇ ਆਸ਼ੀਸ਼ ਕਪੂਰ ਨੂੰ ਅੱਜ ਪੁਲਿਸ ਦੀ ਉਸ ਮਤਲਬ ਸਲੂਟ ਵੱਜਣ ਵਾਲੀ ਕੁਰਸੀ ਤੋਂ ਸਲਾਖਾਂ ਪਿੱਛੇ ਤੱਕ ਲਿਆ। ਪੰਜਾਬ ਪੁਲਿਸ ਦੇ ਵਿੱਚ ਹੋ ਸਕਦਾ ਕੋਈ ਚੰਗੇ ਲੋਕ ਵੀ ਹੋਣ, ਹਰੇਕ ਬਿਲਕੁਲ ਹੈਗੇ ਨੇ, ਹਰ ਡਿਪਾਰਟਮੈਂਟ ਸਾਰੇ ਮਾੜੇ ਨਹੀਂ ਹੁੰਦੇ, ਹਰ ਸਮਾਜ ਦੇ ਵਿੱਚ ਬਿਲਕੁਲ ਜੀ। ਪਰ ਸਰਕਾਰੀ ਮਹਿਕਮਿਆਂ ਦੇ ਵਿੱਚ ਸ਼ਰਮਾ ਜੀ ਕਾਲੀਆਂ ਭੇਡਾਂ ਦੀ ਭਰਮਾਰ ਹੈ। ਹਾਲੇ ਲੰਘੇ ਜੁਲਾਈ ਮਹੀਨੇ ਦੀ ਗੱਲ ਹੈ, 2022 ਦੀ, ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਗੁਰਦਾਸਪੁਰ ਦੇ SP ਹੈੱਡਕੁਆਟਰ ਗੁਰਮੀਤ ਸਿੰਘ ਉਹਦਾ ਨਾਂ ਸੀ। ਗੁਰਮੀਤ ਸਿੰਘ ਨੂੰ ਅਰੈਸਟ ਕੀਤਾ ਸੀਗਾ ਮੋਗਾ ਪੁਲਿਸ ਨੇ। ਇੱਕ ਦੀਨਾ ਨਗਰ ਦੀ ਬੀਬੀ ਨੇ ਉਹਦੇ ਬਾਰੇ ਕੰਪਲੇਂਟ ਕੀਤੀ ਸੀ ਕਿ ਉਹਦੇ ਨਾਲ ਰੇਪ ਕੀਤਾ। ਇਸੇ ਤਰ੍ਹਾਂ ਕਿਹਨੂੰ ਭੁੱਲਿਆ ਸਲਵਿੰਦਰ ਸਿੰਘ, ਕਿਹਨੂੰ ਭੁੱਲਿਆ ਇੰਦਰਜੀਤ ਸਿੰਘ। ਇਸੇ ਤਰ੍ਹਾਂ ਤੁਹਾਡੇ ਯਾਦ ਹੋਣਾ 2018 ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀਗਾ, ਉਹਦੇ ਵਿੱਚ ਐਡੀਸ਼ਨਲ ਇੰਸਪੈਕਟਰ ਜਨਰਲ ਰਣਧੀਰ ਸਿੰਘ ਉੱਪਲ ਸੀਗਾ, ਉਹਦੇ ਤੇ ਤਰ੍ਹਾਂ ਦੇ 28 ਸਾਲਾ ਔਰਤ ਨੇ ਇਲਜ਼ਾਮ ਲਾਏ। ਲੰਬੀ ਇੱਕ ਫਿਸਰਤ ਹੈ, ਠੀਕ ਹੈ। ਸੋ ਜਿਨ੍ਹਾਂ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਆਲਾ ਦਰਜੇ ਦੇ ਅਫਸਰ ਆ, ਉਹ ਹਮੇਸ਼ਾ ਸੁਰਖੀਆਂ ਦੇ ਵਿੱਚ ਰਹੇ, ਕਦੇ ਆਪਣੀਆਂ ਕੁਤਾਹੀਆਂ ਕਰਕੇ ਤੇ ਕਦੇ ਕਰੈਕਟਰ ਕਰਕੇ। ਅਗਲੀ ਗੱਲ ਕਰੀਏ ਗਵਾਂਢੀ ਰਾਜ ਹਰਿਆਣੇ ਦੀ, ਗਵਾਂਢੀ ਕਿਹੜੇ ਹੈ ਤਾਂ ਪੰਜਾਬ ਦਾ ਹੀ ਅੰਗ, ਤੇ ਪਰ ਖੰਘ ਦੀ ਦਵਾਈ ਸੀ ਇੱਥੋਂ ਬਣੀ ਹਰਿਆਣੇ ਦੀ, ਪਰ ਬੱਚਿਆਂ ਦੇ ਲਈ ਜ਼ਹਿਰ ਦਾ ਕੰਮ ਕਰ ਗਈ ਸ਼ਰਮਾ ਜੀ। ਬਿਲਕੁਲ ਬੜੀ ਪੀੜਦਾਇਕ ਖਬਰ ਹੈ। ਮਤਲਬ ਕਿ ਲਗਾਤਾਰ ਜਿਹੋ ਜਿਹੀਆਂ ਖਬਰਾਂ ਪਿਛਲੇ 2-3 ਦਿਨ ਤੋਂ ਆਈਆਂ, ਚਾਹੇ ਉਹ ਪੰਜਾਬ ਦੇ ਹੁਸ਼ਿਆਰਪੁਰ ਦਾ ਉਹ ਪਰਿਵਾਰ ਹੋਵੇ ਜਿਹੜਾ ਅਮਰੀਕਾ ਦੇ ਵਿੱਚ, ਜਿਵੇਂ ਉਹਦੀਆਂ ਲਾਸ਼ਾਂ ਮਿਲੀਆਂ, ਉਹਨਾਂ 'ਚ ਵੀ 8 ਸਾਲ ਦਾ ਮਾਸੂਮ ਬੱਚਾ ਸੀਗਾ, ਇੱਕ ਉਹਨਾਂ 'ਚ ਛੋਟਾ 8 ਮਹੀਨੇ 8 ਮਹੀਨੇ ਦਾ, ਹੈ ਨਾ।
ਜੀ। 8 ਮਹੀਨੇ ਦਾ ਮਾਸੂਮ ਬੱਚਾ, ਫਿਰ ਉਹਦੀ ਮਾਤਾ, ਉਹਦੇ ਪਿਤਾ, ਉਹਦਾ ਤਾਇਆ। ਸੋ ਉਹ ਜਿਹੜੀ ਖਬਰ ਉਹਨੇ ਪੰਜਾਬ ਨੂੰ, ਅਮਰੀਕਾ ਬੈਠੇ ਭਾਰਤੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਫਿਰ ਉਸ ਤੋਂ ਬਾਅਦ ਅਚਾਨਕ ਆਹ ਖਬਰ ਆਈ ਕਿ ਥਾਈਲੈਂਡ ਦੇ ਵਿੱਚ ਉੱਥੇ ਚਾਈਲਡ ਕੇਅਰ ਸੈਂਟਰ ਦੇ ਵਿੱਚ ਜਿਵੇਂ ਹਮਲਾ ਕਰਕੇ 37 ਦੀ ਜਾਨ ਲੈ ਲਈ। ਸੋ ਦੁੱਧ ਪੀਂਦੇ ਮਤਲਬ ਬੱਚੇ ਜਿਹੜੇ ਮਤਲਬ ਕਿ ਮਾਰ ਦਿੱਤੇ ਗਏ। ਸੋ ਇਸ ਖਬਰ ਨੇ ਝੰਜੋੜ ਕੇ ਰੱਖ ਦਿੱਤਾ। ਤੇ ਉਸ ਤੋਂ ਬਾਅਦ ਆਹ ਖਬਰ ਤਾਂ ਮਤਲਬ ਕਿ ਸਿੱਧਾ ਤੁਹਾਡੀ ਮਾਨਵਤਾ ਤੇ ਹਮਲੇ ਵਰਗੀ ਖਬਰ ਹੈ ਜੀ। ਕਿ ਦਵਾਈ ਦੇ ਵਿੱਚ ਔਰ ਖਾਣੇ 'ਚ ਜੇਕਰ ਜ਼ਹਿਰ, ਔਰ ਕੰਪਨੀਆਂ ਉਸ ਨੂੰ ਵੇਚਣ ਦੇ ਵਿੱਚ ਜਿਹੜੀਆਂ ਮਤਲਬ ਕਿ ਸਿਰਫ ਪੈਸੇ ਲਈ ਕੰਮ ਕਰਦੀਆਂ, ਉਹਨਾਂ ਨੂੰ ਇਹ ਤੋਂ ਕੋਈ ਮਤਲਬ ਨਹੀਂਗਾ ਕਿ ਜਿਹੜੀ ਜ਼ਿੰਦਗੀ ਦੇਣ ਲਈ ਚੀਜ਼ ਹੈ ਉਹ ਜ਼ਿੰਦਗੀ ਲੈ ਵੀ ਸਕਦੀ ਹੈ। ਸੋ ਇੱਥੋਂ ਮਤਲਬ ਕਿ ਇਹ ਫਿਕਰਮੰਦੀ ਹੈ, ਕਿਉਂਕਿ ਜਿਹੜੀ ਇਹ ਖਬਰ ਸਾਹਮਣੇ ਆਈ ਹੈ, ਇੱਥੋਂ ਤੁਸੀਂ ਮਾਨਸਿਕਤਾ ਦਾ ਅੰਦਾਜ਼ਾ ਲਾ ਲਓ ਕਿ ਜਦੋਂ ਖਬਰ ਇਹ ਨਿਕਲੀ ਕਿ ਹਰਿਆਣਾ ਦੇ ਵਿੱਚ ਉਹ ਕੰਪਨੀ ਹੈ ਔਰ ਕੁੰਡਲੀ ਬਾਰਡਰ ਤੇ ਹੈ, ਤੇ ਹੁਣ ਕੁੰਡਲੀ ਬਾਰਡਰ ਤੋਂ ਕੋਈ ਮਤਲਬ ਅਜਿਹਾ ਬੰਦਾ ਨਹੀਂ ਜਿਹੜਾ ਵਾਕਫ ਨਾ ਹੋਵੇ। ਜਿਹਨੇ ਭਾਰਤ ਦਾ ਕਿਸਾਨ ਅੰਦੋਲਨ ਬਾਰੇ ਜਾਣਿਆ, ਉਹਨੂੰ ਕੁੰਡਲੀ ਬਾਰਡਰ ਬਾਰੇ ਸਾਰਿਆਂ ਨੂੰ ਪਤਾ, ਚਾਹੇ ਉਹ ਭਾਰਤੀ ਹੈ ਜਾਂ ਨਹੀਂ ਹੈ, ਉਹਨਾਂ ਨੂੰ ਵੀ ਪਤਾ। ਸੋ ਇਸ ਲਈ ਉਹ ਕੁੰਡਲੀ ਬਾਰਡਰ ਦੇ ਉੱਤੇ ਕੰਪਨੀ ਪਿਛਲੇ ਲੰਮੇ ਸਮੇਂ ਤੋਂ ਕੰਮ ਕਰਦੀ ਆ, ਤੇ ਉੱਥੇ ਮਤਲਬ ਲੱਖਾਂ ਦੇ ਵਿੱਚ ਰੋਜ਼ ਦਵਾਈਆਂ ਬਣਦੀਆਂ ਖੰਘ ਦੀਆਂ। ਤੇ ਉਹ ਦਵਾਈ ਹੁਣ ਦਮ ਭਰਦੇ ਨੇ ਹਰਿਆਣਾ ਸਰਕਾਰ ਦੇ ਨੁਮਾਇੰਦੇ ਵੀ, ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਦੇ ਅਧਿਕਾਰੀ ਵੀ, ਤੇ ਕੰਪਨੀ ਦੇ ਮਤਲਬ ਕਿ ਮੋਢੀ ਵੀ, ਕਿ ਜੀ ਦਵਾਈ ਤਾਂ ਵਿਦੇਸ਼ ਜਾਂਦੀ ਸੀ, ਇਹਦਾ ਭਾਰਤ 'ਚ ਕੋਈ ਸੰਬੰਧ ਨਹੀਂ। ਮਤਲਬ ਵਿਦੇਸ਼ ਦੇ ਵਿੱਚ ਬੰਦੇ ਨਹੀਂ ਗਏ। ਹਾਂ ਬਿਲਕੁਲ, ਕਿ ਉਹ ਮਰਦੇ ਦਾ ਕੋਈ ਮਸਲਾ ਨਹੀਂ, ਜੀ ਫਿਕਰ ਨਾ ਕਰੋ, ਇੱਥੇ ਕਿਤੇ ਨਹੀਂ ਵੰਡ ਹੁੰਦੀ ਕਹਿੰਦੇ ਦਵਾਈ। ਮਤਲਬ ਇਹ ਹਵਾਲਾ ਦੇ ਕੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਸੋ ਇਹ ਹਰਿਆਣਾ ਦੀ ਕੰਪਨੀ 4 ਤਰ੍ਹਾਂ ਦੀ ਖੰਘ ਦੀ ਦਵਾਈ ਬਣਾਉਂਦੀ ਹੈ। ਅਸਲ 'ਚ ਹੁੰਦਾ ਕੀ ਹੈ ਪ੍ਰਵੀਨ ਜੀ, ਮੈਂ ਦੱਸਦਾ। ਦਿੱਲੀ ਦੇ ਆਊਟਰ ਏਰੀਆ, ਦਿੱਲੀ ਦਾ ਨੇੜੇ ਤੇੜੇ ਵਾਲਾ ਏਰੀਆ, ਜਿੱਥੇ ਵੀ ਕਿਸੇ ਵੀ ਤਰ੍ਹਾਂ ਦੀ ਇੱਕ ਕੰਪਨੀ ਕੋਈ ਪਾਸ ਆ ਜੀ, ਮਤਲਬ ਮੈਂ ਤੁਹਾਨੂੰ ਇੱਕ ਉਦਾਹਰਨ ਮੋਟੀ ਜੀ ਦੱਸਦਾ ਕਿ ਇੱਕ ਕੁੱਕਰ ਦੀ ਕੰਪਨੀ ਹੈ ਉੱਥੇ, ਠੀਕ ਹੈ। ਉਹ ਕੁੱਕਰ ਦੀ ਕੰਪਨੀ ਨੇ ਇੱਕ ਬ੍ਰਾਂਡ ਦਾ ਲਾਇਸੈਂਸ ਲਿਆ ਹੋਇਆ ਕਿ ਅਸੀਂ ਇਸ ਬ੍ਰਾਂਡ ਦੇ ਕੁੱਕਰ ਬਣਾਉਂਦੇ ਹਾਂ, ਪਰ ਉਸ ਦੇ ਅੰਦਰ ਸਟicker ਲੱਗਦੇ ਆ ਉਹਨਾਂ ਕੁੱਕਰਾਂ ਦੇ ਉੱਤੇ 5-6 ਤਰ੍ਹਾਂ ਦੇ ਹੋਰ ਵੀ ਜੀ। ਕੁੱਕਰ ਇੱਕੋ ਆ, ਬ੍ਰਾਂਡ ਇੱਕ ਪਾਸ ਹੈ, ਪਰ ਉਹ ਸਟicker ਬਣ ਕੇ ਆ ਜਾਂਦੇ ਆ। ਕੁੱਕਰ ਜਦੋਂ ਤਿਆਰ ਹੋ ਗਏ, ਬਸ ਡਿਲੀਵਰੀ ਤੋਂ ਪਹਿਲਾਂ ਟੈਂਪੂ ਬਾਹਰ ਖੜਾ, ਸਟicker ਚੇਪੀ ਜਾਓ, ਡੱਬੇ 'ਚ ਰੱਖੀ ਜਾਓ ਤੇ ਕੁੱਕਰ ਲੱਦ ਕੇ ਭੇਜ ਦਿਓ। ਜਦੋਂ ਇਹ ਪਹਿਲੂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬਈ ਆਹ ਕੀ ਚੱਕਰ ਆ, ਉਹ ਕਹਿੰਦਾ ਜੀ ਇੱਕ ਸ਼ਹਿਰ ਦੇ ਵਿੱਚ ਜੇ 4 ਭਾਂਡਿਆਂ ਦੀਆਂ ਦੁਕਾਨਾਂ ਨੇ ਨਾ, ਤਾਂ ਉਹ ਕਹਿੰਦੇ ਕਿ ਅੱਡ-ਅੱਡ ਕੰਪਨੀ ਦਾ ਕੁੱਕਰ ਚਾਹੀਦਾ, ਬਈ ਇੱਕ ਕੰਪਨੀ ਦਾ ਨਹੀਂ ਵਿਕਦਾ। ਸੋ ਇਸ ਲਈ ਕਹਿੰਦੇ ਅਸੀਂ ਇਹ ਧੰਦਾ ਕਰਦੇ ਹਾਂ। ਉਸੇ ਤਰ੍ਹਾਂ ਹੀ ਕੰਪਨੀਆਂ ਦੇ ਵਿੱਚ ਹੁਣ ਮੈਨੂੰ ਨਹੀਂ ਪਤਾ ਇੱਕ ਤਰ੍ਹਾਂ ਦੀ ਪਾਸ ਆ, 2 ਤਰ੍ਹਾਂ ਦੀ ਪਾਸ ਆ, ਇੱਕੋ ਕੰਪਨੀ 'ਚ ਇੱਕੋ ਛੱਤ ਥੱਲੇ 4 ਤਰ੍ਹਾਂ ਦੀਆਂ ਖੰਘ ਦੀਆਂ ਦਵਾਈਆਂ ਬਣਦੀਆਂ, ਤੇ ਉਹ ਚਾਰੇ ਤਰ੍ਹਾਂ ਦੀ ਖੰਘ ਦੀਆਂ ਦਵਾਈਆਂ ਕਹਿੰਦੇ ਬਾਹਰ ਜਾਂਦੀਆਂ ਜੀ ਸਾਡੀਆਂ। ਤੇ ਹੁਣ ਦਾਅਵਾ ਕੀਤਾ ਜਾ ਰਿਹਾ ਕਿ ਕੱਲੇ ਉਸੇ ਮੁਲਕ ਗਰੀਬੀਆ ਹੀ ਗਿਆ ਸੀਗਾ, ਹੋਰ ਕਿਤੇ ਨਹੀਂ ਗਈਆਂ ਕਹਿੰਦੇ। ਤੇ ਇਹ ਉਹ ਮੁਲਕ ਹੈ ਜਿਹੜਾ ਪੱਛਮੀ ਮਤਲਬ ਕਿ ਦੱਖਣੀ ਖੇਤਰ ਦਾ ਮੁਲਕ ਹੈ, ਔਰ ਉਹਦੇ ਵਿੱਚ 500 ਮਤਲਬ ਕਿ ਤੁਸੀਂ ਪੱਛਮੀ ਅਫਰੀਕਾ ਦੇ ਖੇਤਰ ਦਾ ਜਿਹੜਾ ਇਹ ਮੁਲਕ ਹੈ, ਪੱਛਮੀ ਅਫਰੀਕਾ ਦਾ, ਉੱਥੇ ਮਤਲਬ ਕਿ ਇੰਨਾ ਸੋਹਣਾ ਵਾਤਾਵਰਨ ਹੈ, 500 ਪ੍ਰਜਾਤੀਆਂ ਦੇ ਪੰਛੀ ਨੇ ਉੱਥੇ। ਇੰਨਾ ਮਤਲਬ ਕਿ ਬਹੁਤ ਛੋਟਾ ਜਿਹਾ ਦੇਸ਼ ਹੈ, ਬਹੁਤ ਛੋਟਾ ਜਿਹਾ, ਦਰਿਆ ਦੇ ਕਿਨਾਰੇ, ਨਦੀ ਕਿਨਾਰੇ ਬਸਿਆ ਮੁਲਕ, ਸੋ ਬਹੁਤ ਛੋਟਾ ਜਿਹਾ। ਤੇ ਉਸ ਮੁਲਕ ਨੂੰ ਇਹ ਕੰਪਨੀ ਕਹਿੰਦੇ ਕਿ ਦਵਾਈਆਂ ਮਤਲਬ ਕਿ ਸਪਲਾਈ ਕਰਦੀ ਸੀ, 4 ਤਰ੍ਹਾਂ ਦੀ ਪ੍ਰੋਫੈਸ਼ਨਲ ਦਵਾਈ ਸੀ। ਤੇ ਇਹਦੇ ਵਿੱਚ ਇੱਕ ਪਦਾਰਥ ਪਾਇਆ ਜਾਂਦਾ ਹੈ ਪ੍ਰਵੀਨ ਜੀ, ਕਿ ਤਾਂ ਕਿ ਬੱਚੇ ਉਹਨੂੰ ਪੀਣ ਲੱਗੇ ਕੌੜਾ ਮਹਿਸੂਸ ਨਾ ਕਰਨ। ਅਸਲ 'ਚ ਜਿਹੜੀ ਖੰਘ ਦੀ ਦਵਾਈ ਬਣਦੀ ਹੈ ਕਹਿੰਦੇ, ਉਹਦਾ ਕੋਈ ਵੀ ਸਵਾਦ ਨਹੀਂ ਹੁੰਦਾ ਜੀ, ਨਾ ਉਹ ਮਿੱਠੀ ਹੁੰਦੀ ਹੈ, ਨਾ ਕੌੜੀ ਹੁੰਦੀ ਹੈ, ਨਾ ਮਤਲਬ ਕਿ ਟੇਸਟ ਨਹੀਂ ਹੁੰਦਾ, ਟੇਸਟਲੈਸ ਹੁੰਦੀ ਹੈ। ਸੋ ਇਸ ਲਈ ਉਹਨੂੰ ਬੱਚਿਆਂ ਦੇ ਪੀਣ ਲਾਇਕ ਬਣਾਉਣ ਦੇ ਲਈ ਇਹਦੇ ਵਿੱਚ 0.14 ਮਿਲੀਗ੍ਰਾਮ ਇੱਕੋ ਪਦਾਰਥ ਮਿਲਾਇਆ ਜਾਂਦਾ, ਜਿਹਦੇ ਨਾਲ ਇਹ ਥੋੜੀ ਜਿਹੀ ਮਿਠਾਸ ਹੋ ਜਾਂਦੀ ਹੈ। ਪਰ ਜੇਕਰ 1 ਕਿਲੋਗ੍ਰਾਮ ਦੇ ਪਿੱਛੇ ਮਤਲਬ ਕੁੱਲ ਦਵਾਈ ਜੇ 1 ਕਿਲੋ ਹੈ, 1 ਲੀਟਰ ਹੈ ਮੰਨ ਲਓ, ਉਹਦੇ ਵਿੱਚ ਜੇਕਰ 0.14 ਤੋਂ ਥੋੜੀ ਜਿਹੀ ਮਾਤਰਾ ਵੱਧ ਜਾਵੇ ਤਾਂ ਉਹ ਜਾਨਲੇਵਾ ਸਾਬਤ ਹੋ ਸਕਦੀ ਹੈ, ਤੇ ਬੱਚਿਆਂ ਲਈ ਤਾਂ ਫਿਰ ਹੋਰ ਵੀ ਖਤਰਨਾਕ ਹੋ ਸਕਦੀ ਹੈ। ਸੋ ਇਸ ਲਈ ਇੱਥੇ ਹੁਣ ਅਸਰ ਕੀ ਆ, ਕਹਿੰਦੇ ਕਿ ਮੈਂ ਹੈਰਾਨ ਸੀਗਾ ਜਦੋਂ ਮੈਂ ਤੱਥ ਦੇਖ ਰਿਹਾ ਸੀਗਾ। ਉਹਦੇ ਵਿੱਚ ਕਹਿੰਦੇ ਕਿ ਪਹਿਲਾ ਇਹਦਾ ਅਸਰ ਕੀ ਜਾਂਦਾ ਜੇਕਰ ਉਹਦੇ ਵਿੱਚੋਂ ਕਣ ਥੋੜਾ ਜਿਹਾ ਵੀ ਵੱਧ ਹੋਵੇ, ਕਹਿੰਦੇ 2 ਜਾਂ 3 ਦਿਨਾਂ 'ਚ ਉਲਟੀਆਂ ਤੇ ਟੱਟੀਆਂ ਲੱਗ ਜਾਂਦੀਆਂ, ਢਿੱਡ ਦਰਦ ਸ਼ੁਰੂ ਹੋ ਜਾਂਦਾ ਬੰਦੇ ਨੂੰ। ਫਿਰ ਕਹਿੰਦੇ ਕਿ ਚੌਥੇ 5ਵੇਂ ਦਿਨ ਤੱਕ ਕਿਡਨੀ ਤੇ ਅਸਰ ਕਰਨ ਲੱਗ ਜਾਂਦੀ ਹੈ, ਤੇ ਹਫ਼ਤੇ ਦੇ ਵਿੱਚ ਬੰਦੇ ਦੀ ਕਿਡਨੀ ਫੇਲ ਹੋ ਜਾਂਦੀ ਹੈ। ਚਾਹੇ ਜਿਹੜੀ ਖੰਘ ਦੀ ਦਵਾਈ ਲਈਏ, ਖੰਘ ਠੀਕ ਹੋ ਜਾਂਦੀ ਹੈ। ਉਹ ਅੱਛਾ, ਉਹ ਹਾਂ ਖੰਘ ਠੀਕ ਹੋ ਜਾਂਦੀ ਆ, ਪਰ ਬੰਦੇ ਨੂੰ ਇੱਕ ਢਿੱਡ ਦਰਦ ਦੀ, ਟੱਟੀਆਂ ਉਲਟੀਆਂ ਦੀ ਨਵੀਂ ਬਿਮਾਰੀ ਲੱਗ ਜਾਂਦੀ ਆ। ਤੇ ਜੇਕਰ ਉਹ ਵੀ ਠੀਕ ਹੋ ਜਾਵੇ ਤਾਂ ਫਿਰ 7 ਦਿਨਾਂ ਤੱਕ ਇਹ ਪਤਾ ਲੱਗਦਾ ਕਿ 7ਵੇਂ ਦਿਨ ਤੋਂ ਬਾਅਦ ਜਾਨੂੰ ਕਿਡਨੀ ਦਾ ਕੰਮ ਨਿਬੜ ਜਾਂਦਾ। ਫਿਰ ਕਹਿੰਦੇ
10 ਦਿਨਾਂ ਤੋਂ ਬਾਅਦ ਕਹਿੰਦੇ ਕਿ ਪੈਰਾਲਾਈਜ਼ ਤੱਕ ਦਾ ਖਤਰਾ ਖੜਾ ਹੋ ਜਾਂਦਾ। ਉਹ ਅੱਛਾ। ਸੋ 100 ਪਿੱਛੇ 10 ਬੰਦਿਆਂ ਨੂੰ ਫਿਰ ਜੇਕਰ ਉਹ ਤੱਤ ਵੱਧ ਪਾਏ ਹੋਏ ਨੇ ਉਹਦੇ ਵਿੱਚ ਤਾਂ ਪੈਰਾਲਾਈਜ਼ ਤੱਕ ਹੋ ਸਕਦਾ ਹੈ। ਤੇ ਇਸ ਲਈ ਕਹਿੰਦੇ ਏਦਾਂ ਫਿਰ ਬੰਦਾ ਕੋਮਾ 'ਚ ਵੀ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਹੈ। ਪਰ ਆਹ ਅਸਰ ਕਹਿੰਦੇ ਸਭ ਤੋਂ ਗੰਭੀਰ ਹੈ ਕਿ ਬੰਦੇ ਦਾ ਉਲਟੀਆਂ, ਟੱਟੀਆਂ, ਢਿੱਡ ਦਰਦ ਤੇ ਉਹ ਤੋਂ ਬਾਅਦ ਉਹਨੂੰ ਮਤਲਬ ਕਿ ਜਿਹੜਾ ਕਿਡਨੀ ਹੈ, ਇਹ ਤਾਂ ਸਿੱਧਾ ਅਸਰ ਹੈ ਜੇਕਰ ਇਹ ਕਣ ਵੱਧਦਾ। ਔਰ ਕਹਿੰਦੇ ਇਹ ਦਵਾਈ ਦੇ ਵਿੱਚ ਉਹ ਮਾਤਰਾ ਵੱਧ ਪਾਈ ਗਈ ਤੇ ਇਸ ਲਈ ਬੱਚਿਆਂ ਤੇ ਵੀ ਹੋ ਸਕਦਾ ਉਹਦਾ ਅਸਰ ਹੋ ਗਿਆ ਹੋਵੇ। ਇਸੇ ਕੰਪਨੀ ਦੀ ਜਿਹੜਾ ਇਹ ਸੋਨੀਪਤ ਦੇ ਖੇਤਰ ਦੇ ਵਿੱਚ ਕੁੰਡਲੀ ਬਾਰਡਰ ਤੇ ਸਥਿਤ ਹੈ, ਇਹਨਾਂ ਦੀ ਇੱਕ ਬ੍ਰਾਂਚ ਬੱਦੀ 'ਚ ਜੀ। ਹਿਮਾਚਲ 'ਚ ਵੀ ਲੱਗੀ ਹੋਈ ਹੈ। ਸੋ ਹੁਣ ਉੱਥੇ ਹਾਲਤ ਇਹ ਹੈ ਕਿ ਕੰਪਨੀ ਦੇ ਬਾਹਰ ਬੋਰਡ ਲਾ ਦਿੱਤਾ ਗਿਆ ਅੰਡਰ ਕੰਸਟਰਕਸ਼ਨ ਦਾ ਹੈ ਤੇ ਜੀ ਉਹ ਕਹਿੰਦੇ ਕਿ ਮਤਲਬ ਕਿ ਕੰਪਨੀ ਦੇ ਅਧਿਕਾਰੀ ਅੰਡਰਗਰਾਉਂਡ ਨੇ, ਅੰਦਰ ਕੰਮ ਠੱਪ ਹੈ ਤੇ ਉਹ ਤੋਂ ਬਾਅਦ ਬਾਹਰ ਕਹਿੰਦੇ ਇੱਕ ਬੰਦਾ ਟੈਂਪੂ 'ਚੋਂ ਉਤਰਦਾ ਤੇ ਜੀ। ਉਹਦੇ ਹੱਥ 'ਚ ਸੈਂਕੜੇ ਸਟੀਕਰਾਂ ਦਾ ਲਿਫਾਫਾ ਫੜਿਆ ਦਵਾਈਆਂ ਤੇ ਸ਼ੀਸ਼ੀਆਂ ਤੇ ਲਾਉਣ ਵਾਲਾ। ਉਹ ਉੱਥੋਂ ਉਹਦੇ ਕਰਮਚਾਰੀ ਉਹਨੂੰ ਭਜਾਉਂਦੇ ਨੇ ਕਿ ਭੱਜ ਜਾ, ਤੈਨੂੰ ਵੀ ਅੰਦਰ ਬਿਠਾ ਲੈਣਗੇ, ਨਹੀਂ ਕਿਸੇ ਦਾ ਜਾਂਚ ਚੱਲ ਰਹੀ ਹੈ। ਸੋ ਇਸ ਲਈ ਇਹ ਏਦਾਂ ਦਾ ਕਾਰੋਬਾਰ ਸੀਗਾ ਜਿਹਨੂੰ ਲੈ ਕੇ ਹੁਣ ਸਵਾਲ ਖੜੇ ਹੋਏ ਨੇ ਕਿ ਇੱਕ ਹਫ਼ਤੇ ਦੇ ਵਿੱਚ ਕਹਿੰਦੇ 20 ਲੱਖ ਸ਼ੀਸ਼ੀਆਂ ਬਣਦੀਆਂ ਤੇ ਹੁਣ ਇਹ ਦਾਅਵਾ ਕਰ ਰਹੇ ਨੇ ਸਿਰਫ ਅਸੀਂ ਇੱਕ ਮੁਲਕ ਭੇਜਦੇ ਹਾਂ, ਇੱਕੋ ਥਾਂ ਗਈਆਂ ਸੀ, ਇੱਥੇ ਹੀ ਗਈਆਂ ਸੀ ਕਹਿੰਦੇ। ਹਲੇ ਜੀ ਦਾਅਵਾ ਇਹੀ ਹੈ ਕਿ ਹੋਰ ਕਿਤੇ ਨਹੀਂ ਦਿੱਤੀ, ਸਿਰਫ ਗਾਵੀਆ ਗਈ ਹੈ ਦਵਾਈ ਕਹਿੰਦੇ। ਤੇ ਇੱਕ ਦਿਨ ਮਤਲਬ ਕਿ ਇੱਕ ਹਫ਼ਤੇ ਦੇ ਅੰਦਰ 7 ਦਿਨਾਂ 'ਚ 20 ਲੱਖ ਸ਼ੀਸ਼ੀਆਂ ਫਿਰ ਕਿੱਥੇ ਜਾਂਦੀਆਂ ਨੇ। ਸੋ ਹੁਣ ਮਤਲਬ ਕਿ ਜੇਕਰ ਸਕੂਟਰ, ਮੋਟਰਸਾਈਕਲ, ਗੱਡੀ ਦੇ ਵਿੱਚ ਕੋਈ ਖਰਾਬੀ ਆ ਜਾਵੇ ਕੰਪਨੀ ਦੀ, ਤਾਂ ਕੰਪਨੀ ਉਹ ਸਾਰੀਆਂ ਗੱਡੀਆਂ ਵਾਪਸ ਬੁਲਾਉਂਦੀ ਆ ਕਿ ਉਹ ਵਾਪਸ ਲੈ ਲਓ। ਉਹ ਤਾਂ ਵੇਚੀਆਂ ਹੋਈਆਂ ਵੀ ਤੁਸੀਂ ਵਾਪਸ ਬੁਲਾ ਲਓਗੇ, ਪਰ ਜਿਹੜੀ ਸ਼ੀਸ਼ੀ ਪੀ ਲਈ ਗਈ, ਜਿਹੜੀ ਸ਼ੀਸ਼ੀ ਵੇਚ ਦਿੱਤੀ ਗਈ। ਔਰ ਆਪਾਂ ਸਾਰੇ ਜਾਣਦੇ ਹਾਂ ਪ੍ਰਵੀਨ ਜੀ ਕਿ ਆਮ ਤੌਰ ਤੇ ਜਦੋਂ ਬੰਦਾ ਮੈਡੀਕਲ ਸਟੋਰ ਤੇ ਜਾਂਦਾ, ਜਿਹੀ ਜੇ ਆਪਾਂ ਸਮਾਜ 'ਚ ਵਿਚਰਨ ਵਾਲੇ ਲੋਕ ਹੈ, ਭਾਰਤੀ ਆਪਾਂ ਮਿਡਲ ਕਲਾਸ ਵਾਲੇ ਲੋਕ ਆ, ਆਪਾਂ ਜਾ ਕੇ ਕਹਿੰਦੇ ਯਾਰ ਮਾੜਾ ਜਿਹਾ ਗਲਾ ਖਰਾਬ ਹੈ, ਮਾੜੀ ਜੀ ਖੰਘ ਜੀ ਉੱਠਦੀ ਹੈ ਯਾਰ, ਹੈ ਨਾ, ਰੋਟੀ ਖਾਣ ਤੋਂ ਬਾਅਦ ਜ਼ਿਆਦਾ ਉੱਠਦੀ ਹੈ, ਪੈਨੇ ਹੈ, ਕੋਈ ਖੰਘ ਵਾਲੀ ਦਵਾਈ ਦੇ ਦੇ, ਜੀ ਜੀ, ਕੋਈ ਖੰਘ ਵਾਲੀ ਦਵਾਈ ਦੇ ਦੇ। ਹਾਂਜੀ। ਤੇ ਇੱਥੇ ਫਿਰ ਖੇਡ ਸ਼ੁਰੂ ਹੁੰਦਾ। ਕਹਿੰਦੇ 20 ਰੁਪਏ ਤੋਂ ਵੀ ਘੱਟ ਮਤਲਬ ਕਿ ਤਿਆਰੀ ਤੇ ਖਰਚਾ ਆਉਂਦਾ ਇਹਦਾ ਤੇ 125 ਰੁਪਏ ਤੱਕ ਵਿਕਦੀ ਹੈ। ਫਿਰ ਜਿਹੜੀ ਦਵਾਈ ਦੇ ਵਿੱਚ ਵੱਧ ਮੁਨਾਫਾ ਹੋਊਗਾ, ਦੁਕਾਨਦਾਰ ਫਿਰ ਉਹ ਸ਼ੀਸ਼ੀ ਕੱਢ ਕੇ ਬਾਹਰ ਰੱਖਦਾ ਤੁਹਾਡੇ ਬਾਈ, ਬਹੁਤ ਵਧੀਆ, ਬੜੀ ਡਿਮਾਂਡ ਹੈ ਇਹਦੀ, ਇਹਦਾ ਅਸਰ ਬਹੁਤ ਵਧੀਆ। ਅਗਲੇ ਨੇ ਪੈਸੇ ਕਮਾਉਣੇ ਤੇ ਉਹਦਾ ਅਸਰ ਫਿਰ ਇਹ ਹੈ ਕਿ ਜਿੰਨੀ ਉਹ ਦਵਾਈ ਦੇ ਮਤਲਬ ਕਿ ਪੈਮਾਨੇ ਘਟੀਆਂ ਨੇ, ਜਿੰਨੇ ਉਹ ਦੇਸੀ ਜੁਗਾੜ ਨਾਲ ਬਣ ਰਹੀ ਆ, ਉਹ ਫਿਰ ਜਿਹੜੀ ਆਪਾਂ ਸਟੀਕਰਾਂ ਦੀ ਗੱਲ ਕਰਦੇ ਹਾਂ ਕਿ ਇੱਕ ਕੁੱਕਰ ਤੇ 3 ਸਟੀਕਰ, 3 ਤਰ੍ਹਾਂ ਦੇ ਸਟੀਕਰ, ਇਹ ਉਹ ਫਾਰਮੂਲੇ ਨਾਲ ਜਦੋਂ ਬਣਦੀਆਂ ਨੇ ਫਿਰ ਉਹ ਜਾਨਲੇਵਾ ਸਾਬਤ ਹੁੰਦੀਆਂ ਨੇ। ਸੋ ਇਸ ਮੌਕੇ ਹੁਣ ਭਾਰਤ ਸਰਕਾਰ ਵੀ ਮਤਲਬ ਕਿ ਖੱਟਰ ਸਰਕਾਰ ਨੇ ਆਪਣੇ ਹੱਥ ਖੜੇ ਕਰਦਿਆਂ ਕਿਹਾ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਜੀ, ਕੇਂਦਰ ਮਾਮਲਾ ਇਸ ਨੂੰ ਦੇਖ ਰਿਹਾ, ਕੇਂਦਰ ਦਾ ਸਿਹਤ ਮਾਮਲਾ ਦੇਖ ਰਿਹਾ, ਵਿਦੇਸ਼ ਦੇ ਨਾਲ ਸਾਡਾ ਤਾਲਮੇਲ ਆ, ਉਸ ਮੁਲਕ ਦੇ ਵਿੱਚ ਅਸੀਂ ਸੰਪਰਕ ਸਾਧ ਲਿਆ ਤੇ ਉੱਥੇ ਜੇਕਰ ਦਵਾਈ ਗਈ ਹੈ, ਕਿੰਨੀ ਗਈ ਹੈ, ਕਿਵੇਂ ਗਈ ਹੈ, ਕਿੱਥੇ ਕਿੱਥੇ ਪਹੁੰਚੀ, ਉਹ ਵਾਪਸ ਬੁਲਾਈ ਜਾ ਰਹੀ ਹੈ। ਇੱਧਰ ਮਤਲਬ ਕਿ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਨੇ। ਅਜੇ ਇਹ ਤੱਥ ਸਾਹਮਣੇ ਆਉਣੇ ਬਾਕੀ ਨੇ ਕਿ ਕਿੰਨਾ ਜ਼ਿਆਦਾ ਉਹਦੇ ਵਿੱਚੋਂ ਮਾਣਕ ਪਾਇਆ ਗਿਆ, ਕਿੰਨੇ ਜ਼ਿਆਦਾ ਉਹਦੇ ਵਿੱਚੋਂ ਤੱਥ ਪਾਏ ਗਏ ਨੇ ਜਿਹੜੇ ਜਾਨਲੇਵਾ ਸਾਬਤ ਹੋਏ ਨੇ ਬੱਚਿਆਂ ਲਈ। ਕਿਉਂਕਿ ਇਸ ਲਈ ਇਹ ਜ਼ਿਆਦਾ ਮੰਨਿਆ ਜਾ ਰਿਹਾ ਕਿ ਉੱਥੇ ਹੀ ਅਸਰ ਕੀਤੀ ਹੈ ਜਿੱਥੇ ਦਵਾਈ ਗਈ ਹੈ। ਸੋ ਇਸ ਲਈ ਇਹ ਹੈ ਕਿ 66 ਬੱਚਿਆਂ ਤੋਂ ਵੱਧ ਦੀ ਰਿਪੋਰਟ ਆ ਗਈ, ਉਹ ਤੋਂ ਬਿਨਾਂ ਕਿੰਨਿਆਂ ਤੇ ਅਸਰ ਕਰ ਗਈ ਹੋਵੇ ਅਜੇ ਕਿੰਨਾ, ਇਹ ਅੰਕੜੇ ਆਉਣੇ ਮਤਲਬ ਕਿ ਬਾਕੀ ਨੇ। ਪਰ ਜਿੱਥੋਂ ਆਪਾਂ ਗੱਲ ਸ਼ੁਰੂ ਕਰੀ ਸੀ, ਮੈਂ ਉੱਥੇ ਹੀ ਗੱਲ ਮੁਕਾਉਣਾ ਚਾਹੁੰਦਾ ਕਿ ਘੱਟੋ ਘੱਟ ਮੁਨਾਫਾ ਕਮਾਓ, ਕੋਈ ਮਸਲਾ ਨਹੀਂ, ਜਿੰਨਾ ਕਮਾਉਣਾ ਕਮਾਓ, ਪਰ ਖਾਣ ਵਾਲੀਆਂ ਚੀਜ਼ਾਂ ਤੇ ਜ਼ਿੰਦਗੀ ਬਚਾਉਣ ਵਾਲੀਆਂ ਦਵਾਈਆਂ ਘੱਟੋ ਘੱਟ ਇਹਦੇ ਨਾਲ ਸਮਝੌਤਾ ਤਾਂ ਨਾ ਕਰੋ, ਇੱਥੇ ਖਿਲਵਾੜ ਤਾਂ ਨਾ ਕਰੋ। ਸੋ ਖਾਣ, ਕਿਉਂਕਿ ਤੁਹਾਡੇ ਧਿਆਨ 'ਚ ਹੋਏਗਾ ਪ੍ਰਵੀਨ ਜੀ, ਇੱਕ ਦੌਰ ਉਹ ਵੀ ਆਇਆ ਸੀ ਜਦੋਂ ਇਹ ਤੱਥ ਸਾਹਮਣੇ ਆਉਣ ਲੱਗੀ ਸੀ ਕਿ ਮੈਗੀ ਵਰਗੀਆਂ ਚੀਜ਼ਾਂ ਦੇ ਵਿੱਚ ਜੀ ਵਿਸਫੋਟਕ ਪਾਇਆ ਜਾਂਦਾ ਪਾਊਡਰ, ਹਾਂਜੀ ਯਾਦ ਆ ਮੈਨੂੰ, ਹੈ ਨਾ। ਮਤਲਬ ਇੱਥੋਂ ਤੱਕ ਮਤਲਬ ਕਿ ਤੁਸੀਂ ਇੰਨਾ ਮਤਲਬ ਕਿ ਜੇਕਰ ਇਹ ਚੀਜ਼ ਹੈ ਕਿ ਉਹਦੇ ਮਸਾਲੇ ਦੇ ਵਿੱਚ ਇਹੋ ਜਿਹਾ ਕੁਝ ਵੀ ਪਾਇਆ ਜਾਂਦਾ ਤਾਂ ਇਹ ਕਿਹੜੀ ਅਸੀਂ ਕਮਾਈ ਕਰਨੀ ਆ, ਕਿਹਦੇ ਲਈ ਕਮਾਈ ਕਰਨੀ ਆ। ਮਤਲਬ ਯੂਰੀਆ ਦੇ ਦੁੱਧ ਪੰਜਾਬ ਦੇ ਵਿੱਚ ਹੁਣ ਆਮ ਕਹਾਵਤ ਹੈ ਕਿ ਪਿੰਡ ਦੇ ਵਿੱਚ ਮੈਸਾਂ 4 ਨੇ ਤੇ ਦੁੱਧ ਕੁਆਂਟਲਾਂ ਦੇ ਹਿਸਾਬ ਨਾਲ ਨਿਕਲ ਰਿਹਾ, ਕਿੱਥੋਂ ਆਉਂਦਾ ਦੁੱਧ। ਸੋ ਇਹ ਜਾਂਚ ਦਾ ਵਿਸ਼ਾ ਕਿ ਡੈਰੀਆਂ 'ਚ ਦੁੱਧ ਕਿੱਥੋਂ ਆ ਰਿਹਾ ਪਿੰਡ ਦੇ ਵਿੱਚ, ਜੇ ਪਿੰਡਾਂ 'ਚ ਮੈਸਾਂ ਹੀ ਨਹੀਂ ਹੈਗੀਆਂ, ਗਊਆਂ ਹੀ ਨਹੀਂ ਹੈਗੀਆਂ। ਸੋ ਇਸ ਲਈ ਅਸੀਂ ਦੁੱਧ, ਪਨੀਰ ਦੇ ਨਾਲ, ਖਾਣ ਵਾਲੀਆਂ ਚੀਜ਼ਾਂ ਦੇ ਨਾਲ, ਸਬਜ਼ੀਆਂ ਰਾਤੋਂ ਰਾਤ ਬੈਂਗਣਾ ਦੇ ਸਾਈਜ਼ ਬੜੇ ਹੋ ਜਾਣੇ, ਘੀਆ ਕੱਦੂਆਂ ਦੇ ਸਾਈਜ਼ ਬੜੇ ਹੋ ਜਾਣੇ ਕਿ ਸਵੇਰ ਨੂੰ ਟਰੈਲੀ ਭਰ ਕੇ ਵੇਚੇ ਆਉਣੀਆਂ। ਸੋ ਜਦੋਂ ਅਸੀਂ ਇਹ ਸੋਚਦੇ ਹੀ ਨਹੀਂ ਕਿ ਸਾਡੇ ਵੀ ਘਰੇ ਚੀਜ਼ ਮੁੜ ਕੇ ਆਉਣੀ ਆ, ਅਸੀਂ ਵੀ ਕਿਸੇ ਕੰਪਨੀ ਦੀ ਦਵਾਈ ਲੈ ਕੇ ਖਾਵਾਂਗੇ, ਤੁਸੀਂ ਵੀ ਕਿਤੋਂ ਸਬਜ਼ੀ ਲੈ ਕੇ ਖਾਓਗੇ, ਤੁਸੀਂ ਵੀ ਕਿਤੋਂ ਫਲ ਫਰੂਟ ਲੈ ਕੇ ਖਾਓਗੇ। ਜਦੋਂ ਤੱਕ ਸਾਡੀ ਇਹ ਮਾਨਸਿਕਤਾ ਨਹੀਂ ਬਣਦੀ ਕਿ ਭਾਈ ਬਾਕੀ ਸਾਰਾ ਕੁਝ ਠੀਕ ਆ, ਅਸੀਂ ਖਾਣ ਵਾਲੀਆਂ ਚੀਜ਼ਾਂ ਔਰ ਜ਼ਿੰਦਗੀ ਬਚਾਉਣ ਲਈ ਬਣੀਆਂ ਦਵਾਈਆਂ ਦੇ ਮਾਮਲੇ 'ਚ ਸਮਝੌਤਾ ਨਹੀਂ ਕਰਾਂਗੇ,
ਤਦ ਤੱਕ ਮਤਲਬ ਕਿ ਮਨੁੱਖਤਾ ਵੱਲ ਮੁੜਨਾ ਬਹੁਤ ਮੁਸ਼ਕਲ ਹੈ। ਜਦੋਂ ਇਹ ਦੋ ਗੱਲਾਂ ਸਮਝ ਆ ਗਈਆਂ, ਅਸੀਂ ਜਦੋਂ ਕੁਦਰਤ ਪੱਖੀ ਹੋ ਗਏ, ਵਾਤਾਵਰਨ ਪੱਖੀ ਹੋ ਗਏ, ਤਾਂ ਅਸੀਂ ਮਨੁੱਖ ਪੱਖੀ ਵੀ ਹੋ ਜਾਾਂਗੇ। 8 ਸਾਲ ਹੋ ਗਏ ਸ਼ਰਮਾ ਜੀ, ਜਦੋਂ ਤੋਂ ਮੋਦੀ ਦੀਆਂ ਗਲਤ ਨੀਤੀਆਂ ਦਾ ਵਿਰੋਧ ਤੁਹਾਡੇ ਵਰਗੇ ਸੁਹਿਰਦ ਲੋਕ ਕਰ ਰਹੇ ਨੇ, ਲਗਾਤਾਰ ਕਰ ਰਹੇ ਨੇ, ਚਾਹੇ ਕਿਸੇ ਵੀ ਕਿਸਮ ਦਾ ਉਹ ਬਿੱਲ ਹੋਵੇ, ਕਾਨੂੰਨ ਹੋਵੇ, ਲੋਕ ਕਰ ਰਹੇ ਨੇ। ਮੈਂ ਹੈਰਾਨ ਹਾਂ ਵੀ ਇੱਕ ਬੀਬੀ ਨੇ ਕਿਹਾ ਸੀਗਾ ਮੋਦੀ ਹੈ ਤਾਂ ਮੁਮਕਿਨ ਹੈ। ਉਹ ਬੀਬੀ ਨੂੰ ਬਹੁਤ ਸਾਰੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਮੋਦੀ ਨੇ ਉਹ ਗੱਲ ਦਾ ਦਾਅਵਾ ਕਰ ਦਿੱਤਾ ਵੀ ਮੈਂ ਤਾਂ ਮੁਮਕਿਨ ਵੀ ਹੈਗਾ। ਗੱਲ ਆ ਪਰਾਲੀ ਦੀ। ਮਾਨ ਸਾਹਿਬ ਕਹਿੰਦੇ ਪਰਾਲੀ ਦਾ ਹੱਲ ਹੈ ਨਹੀਂ, ਸਾਡੇ ਮੁੱਖ ਮੰਤਰੀ ਪੰਜਾਬ। ਮੋਦੀ ਸਾਹਿਬ ਥਾਪੀਆਂ ਮਾਰ ਕੇ ਕਹਿੰਦੇ ਅਸੀਂ ਸਾਂਭਾਂਗੇ ਪਰਾਲੀ। ਬਿਲਕੁਲ ਪ੍ਰਵੀਨ ਜੀ, ਇਹ ਗੱਲ ਤੁਹਾਡੀ ਦਰੁਸਤ ਹੈ ਕਿ ਮੋਦੀ ਜੀ ਜਾਂ ਮੋਦੀ ਜੀ ਦੀ ਸਰਕਾਰ, ਮੋਦੀ ਜੀ ਦਾ ਮਤਲਬ ਹੁਣ ਕੇਂਦਰ ਸਰਕਾਰ ਹੈ ਨਾ, ਕਿ ਉਹਨਾਂ ਨੇ ਦਮ ਭਰਿਆ ਕਿ ਹਾਂ ਅਸੀਂ ਪਰਾਲੀ ਸਾਂਭ ਲਾਂਗੇ। ਅਸਲ ਦੇ ਵਿੱਚ ਕਿਸਾਨਾਂ ਨਾਲ ਕੱਲ ਬੈਠਕ ਸੀ, ਕੁਝ ਕਈ ਮੁੱਦੇ ਵਿਚਾਰੇ ਗਏ, ਆਪਾਂ ਉਹਦੇ ਪਰ ਵੀ ਆਵਾਂਗੇ। ਪਰ ਉਹਦੇ ਵਿੱਚ ਪਰਾਲੀ ਵਾਲੇ ਮਸਲੇ ਤੇ ਮੈਨੂੰ ਪਤਾ ਲੱਗ ਰਿਹਾ ਕਿ ਭਗਵੰਤ ਮਾਨ ਹੋਰਾਂ ਨੇ ਹੱਥ ਖੜੇ ਕਰਦੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਇਹ ਮੋਰਚਾ ਸੰਭਾਲੋ, ਇਹ ਸਾਡੇ ਵਾਸਤੇ ਜ਼ਰੂਰੀ ਹੈ। ਕਿਸਾਨਾਂ ਨੇ ਉੱਥੇ ਮੇਰਾ ਖਿਆਲ 6000 ਪਰ ਏਕੜ ਦੇ ਹਿਸਾਬ ਨਾਲ ਮੁਆਵਜ਼ੇ ਦੀ ਮੰਗ ਰੱਖੀ ਸੀ। ਉਹ ਇੱਥੇ ਭਗਵੰਤ ਮਾਨ ਨੂੰ ਕਹਿੰਦੇ 2500 ਵਾਲੀ ਤਜਵੀਜ਼ ਅਸੀਂ ਭੇਜੀ ਸੀ ਕੇਂਦਰ ਨੂੰ ਕਿ 1500 ਤੁਸੀਂ ਪਾ ਦਿਓ, 1000 ਅਸੀਂ ਪਾ ਦਾਂਗੇ, ਤਾਂ ਉਹ ਵੀ ਦੇਣ ਨੂੰ ਤਿਆਰ ਨਹੀਂ ਗਏ। 100 ਰੁਪਈਆ ਪਰ ਕੁਆਂਟਲ ਪਿੱਛੇ ਗੱਲ ਸ਼ੁਰੂ ਹੁੰਦੇ 200 ਰੁਪਈਏ ਪਰ ਕੁਆਂਟਲ ਤੱਕ ਵੀ ਆਈ ਸੀ, ਉਹ ਵੀ ਮੰਗ ਪ੍ਰਵਾਨ ਨਹੀਂ ਅਜੇ ਤੱਕ ਹੋਈਆਂ। ਸੋ ਇਸ ਲਈ ਉਹ ਮਸਲੇ ਉੱਥੇ ਸੀ। ਇਸੇ ਮਸਲੇ ਨੂੰ ਲੈ ਕੇ ਭਗਵੰਤ ਮਾਨ ਪੰਜਾਬ ਸਰਕਾਰ ਨੇ ਕਿਹਾ ਕਿ ਕਿਸਾਨ ਹੀ ਇਹਦਾ ਹੱਲ ਕਰਨ, ਕਿਸਾਨ ਫੂਕਣੋਂ ਹਟਣ, ਇਹ ਜ਼ਰੂਰੀ ਆ, ਵਾਤਾਵਰਨ ਲਈ ਜ਼ਰੂਰੀ ਆ। ਔਰ ਕਿਸਾਨਾਂ ਨੂੰ ਕਿਸਾਨ ਕਹਿੰਦੇ ਸਾਨੂੰ ਇਹਦਾ ਹੱਲ ਦੇ ਦਿਓ ਕੋਈ, ਕਿ ਅਸੀਂ ਕਿਵੇਂ ਸਾਂਭ ਸਕਦੇ ਹਾਂ, ਅਸੀਂ ਸਾਂਭਣ ਲਈ ਤਿਆਰ ਹੈ। ਸਾਡਾ ਤੇਲ ਖਰਚਾ, ਸਾਡਾ ਭਾਅ ਹੀ ਨਹੀਂ, ਜਦੋਂ ਸਾਡੀ ਜਿਣਸ ਦਾ ਭਾਅ ਨਹੀਂ ਪੂਰਾ ਮਿਲਦਾ, ਸਮੇਂ ਸਿਰ ਨਹੀਂ ਮਿਲਦਾ, ਔਰ ਦਵਾਈਆਂ ਸਾਡੀਆਂ ਨਕਲੀ, ਬੀਜ ਸਾਡੇ ਨਕਲੀ, ਤੇ ਉੱਪਰ ਦੀ ਸਾਨੂੰ ਆਹ ਬੋਝ ਨਵਾਂ ਪਾਉਣਾ, ਅਸੀਂ ਕੀ ਕਰ ਸਕਦੇ ਹਾਂ? ਖਾਸ ਕਰ ਛੋਟੇ ਕਿਸਾਨਾਂ ਲਈ ਤਾਂ ਵੱਡੀ ਦਿੱਕਤ ਹੈ। ਸੋ ਇਸ ਲਈ ਤੇ ਉਸ ਮਸਲੇ ਤੇ ਹੁਣ ਭਗਵੰਤ ਮਾਨ ਵੀ ਮਤਲਬ ਕਿ ਹੱਥ ਖੜੇ ਕਰਦੇ ਨਜ਼ਰ ਆਏ। ਪਰ ਕੇਂਦਰ ਨੇ ਹੁਣ ਦਮ ਭਰਿਆ ਪ੍ਰਵੀਨ ਜੀ। ਕੇਂਦਰ ਸਰਕਾਰ ਕਹਿੰਦਾ ਬੇਫਿਕਰ ਹੋ ਜਾਓ, ਪਰਾਲੀ ਸਾਂਭਣਾ ਸਾਡੇ ਜੁਮਾ। 3 ਫਾਰਮੂਲਿਆਂ ਤੇ ਇਹ ਕੰਮ ਹੋ ਰਿਹਾ। ਉਹਦੇ ਵਿੱਚ ਅਸਲ 'ਚ ਜਿਹੜਾ ਕੇਂਦਰ ਦਾ ਵਾਤਾਵਰਨ ਮੰਤਰਾਲਾ ਨਾ, ਉਹਨਾਂ ਨੇ ਇੱਕ ਟੀਮ ਲਾਈ ਹੋਈ ਸੀ ਪਿਛਲੇ 2-3 ਸਾਲਾਂ ਤੋਂ, ਜਿਹੜੀ ਗੱਲ ਪਤਾ ਲੱਗ ਰਹੀ ਹੈ। ਤੇ ਉਹ ਟੀਮ ਨੇ ਇੱਕ ਤਰਲ ਪਦਾਰਥ ਕਹਿੰਦੇ ਤਿਆਰ ਕੀਤਾ, ਤੇ ਉਹ ਦਵਾਈ ਵਰਗਾ ਤਰਲ ਪਦਾਰਥ ਹੈ। ਉਹ ਪਾਣੀ 'ਚ ਮਿਲਾਇਆ ਜਾਂਦਾ। ਉਹ ਹੁਣ ਮਾਤਰਾ ਦਾ ਇੱਕ ਰਿਪੋਰਟ ਕਾਰਡ ਕਹਿੰਦੇ ਛੇਤੀ ਉਹ ਸਾਹਮਣੇ ਆ ਜਾਊਗਾ। ਉਹ ਮਿਲਾ ਕੇ ਉਹਨਾਂ ਨੇ ਤਜਰਬਾ ਕਰਕੇ ਦੇਖ ਲਿਆ। ਉਹ ਪਾਣੀ 'ਚ ਮਿਲਾ ਕੇ ਜਦੋਂ ਉਹਨੂੰ ਛਿੜਕਦੇ ਨੇ, ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਪਰਾਲੀ ਖੇਤ 'ਚ ਖਤਮ ਹੋ ਜਾਂਦੀ ਹੈ ਆਪਣੇ ਆਪ। ਜੀ। ਸੋ ਇਸ ਫਾਰਮੂਲੇ ਤੇ ਉਹ ਵਾਤਾਵਰਨ ਮੰਤਰਾਲੇ ਨੇ ਕੰਮ ਕੀਤਾ। ਵਾਤਾਵਰਨ ਮੰਤਰਾਲੇ ਨੇ ਪੰਜਾਬ ਦੇ ਮਤਲਬ ਕੇਂਦਰ ਦੇ ਖੇਤੀਬਾੜੀ ਮੰਤਰਾਲੇ ਨਾਲ ਸੰਪਰਕ ਸਾਧਿਆ, ਉਹਨਾਂ ਨੇ ਜੰਗਲਾਤ ਮੰਤਰਾਲੇ ਨਾਲ ਸੰਪਰਕ ਸਾਧਿਆ। ਸੋ 3 ਮੰਤਰਾਲਿਆਂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕੀਤੀ ਗਈ। ਪਤਾ ਲੱਗਾ ਕਿ ਪ੍ਰਧਾਨ ਮੰਤਰੀ ਨੇ ਉਹ ਸਾਰੀਆਂ ਤਜਵੀਜ਼ਾਂ ਖੁਦ ਪੜ੍ਹੀਆਂ, ਖੁਦ ਉਹਨਾਂ ਤੇ ਗੌਰ ਕੀਤਾ, ਤੇ ਉਹ ਤੋਂ ਬਾਅਦ ਹੁਣ ਮੋਦੀ ਜੀ ਕਹਿੰਦੇ ਕਿ 3 ਮੰਤਰਾਲੇ ਮਿਲ ਕੇ ਇਹਦਾ ਫਾਰਮੂਲਾ ਕੱਢੋ, ਤਾਂ ਕਿ ਮੈਂ ਥਾਪੀ ਮਾਰ ਕੇ 5 ਸੂਬਿਆਂ 'ਚ ਕਹਿ ਸਕਾਂ ਕਿ ਲਿਆਓ ਵੀ ਪਰਾਲੀ ਮੈਨੂੰ ਦਿਓ। ਸੋ ਹੁਣ 3 ਫਾਰਮੂਲੇ ਕੱਢੇ ਨੇ। ਪਹਿਲਾ ਫਾਰਮੂਲਾ ਤਾਂ ਇਹ ਆ ਕਿ ਆਹ ਜਿਹੜਾ ਛਿੜਕਾਅ ਵਾਲਾ ਫਾਰਮੂਲਾ ਇਹ ਅਪਣਾ ਲਿਆ ਜਾਵੇ, ਪਰ ਇਹ ਵੀ ਖਰੀਦਣਾ ਪੈਣੀ ਹੈ ਦਵਾਈ। ਸਵਾਲ ਫਿਰ ਉੱਥੇ ਹੀ ਖੜਾ। ਸੋ ਖਰਚਾ ਤਾਂ ਫਿਰ ਵਧਣਾ ਨਾ। ਸੋ ਇੱਕ ਫਾਰਮੂਲਾ ਇਹ ਕੱਢਿਆ ਕਿ ਭਾਈ ਜਿੰਨੇ ਵੀ ਦੇਸ਼ ਦੇ ਸੂਬੇ ਨੇ, ਉਹਨਾਂ ਸੂਬਿਆਂ ਦੇ ਮੰਤਰੀਆਂ ਨੂੰ ਸੱਦਿਆ ਜਾਵੇ, ਪਰ ਪਹਿਲੀ ਮੀਟਿੰਗ ਘੱਟੋ ਘੱਟ 5 ਸੂਬਿਆਂ ਨਾਲ ਕਰ ਲਈ ਜਾਵੇ। ਉਹਦੇ ਵਿੱਚ ਪੰਜਾਬ, ਉਹਦੇ ਵਿੱਚ ਹਰਿਆਣਾ, ਉਹਦੇ ਵਿੱਚ ਦਿੱਲੀ, ਉਹਦੇ ਵਿੱਚ ਰਾਜਸਥਾਨ, ਤੇ ਥੋੜਾ ਯੂਪੀ ਵਾਲਾ ਖੇਤਰ ਮਿਲਾ ਕੇ ਇਹਨਾਂ 5 ਸੂਬਿਆਂ ਦੇ ਕਿਸਾਨਾਂ ਨੂੰ ਬੁਲਾਇਆ ਜਾਵੇ। ਖਾਸ ਕਰ ਪੰਜਾਬ, ਹਰਿਆਣਾ ਤੇ ਰਾਜਸਥਾਨ ਤੇ ਉਹਨਾਂ ਦੀ ਜ਼ਿਆਦਾ ਨਜ਼ਰ ਹੈ। ਦਿੱਲੀ ਦਾ ਖੇਤਰ ਵੀ ਬਹੁਤ ਥੋੜਾ, ਤੇ ਯੂਪੀ ਦਾ ਖੇਤਰ ਵੀ ਵਿੱਚ ਆਉਂਦਾ ਜਿੱਥੇ ਝੋਨਾ ਬੀਜਿਆ ਜਾਂਦਾ। ਸੋ ਕਹਿੰਦੇ 5 ਸੂਬਿਆਂ ਦੀ 11 ਤਰੀਕ ਨੂੰ ਬੈਠਕ ਬੁਲਾ ਲਈ ਗਈ ਹੈ। ਸੋ 11 ਸਤੰਬਰ ਨੂੰ ਇਹ ਬੈਠਕ ਹੋਣੀ ਆ। ਉਸ ਬੈਠਕ ਦੇ ਵਿੱਚ ਕੇਂਦਰ ਦੇ 3 ਮੰਤਰਾਲੇ, ਜਿਹੜਾ ਵਾਤਾਵਰਨ ਮੰਤਰਾਲਾ ਵੀ, ਖੇਤੀਬਾੜੀ ਮੰਤਰਾਲਾ ਵੀ, ਔਰ ਜੰਗਲਾਤ ਮੰਤਰਾਲਾ ਵੀ, ਇਹ 3 ਮੰਤਰਾਲੇ ਵੀ ਹੋਣਗੇ। ਕੇਂਦਰੀ ਖੇਤੀਬਾੜੀ ਮੰਤਰੀ ਹੋਣਗੇ, 5 ਸੂਬਿਆਂ ਦੇ ਖੇਤੀਬਾੜੀ ਮੰਤਰੀ ਹੋਣਗੇ। ਉਹਨਾਂ ਮੂਹਰੇ ਪਹਿਲੀ ਤਜਵੀਜ਼ ਆ ਛਿੜਕਾਅ ਵਾਲੀ। ਦੂਜੀ ਕਹਿੰਦੇ ਜੀ ਇੱਕ ਮਸ਼ੀਨਰੀ ਤਿਆਰ ਕੀਤੀ ਜਾ ਰਹੀ ਹੈ ਜੀ, ਤੇ ਉਹ ਮਸ਼ੀਨਰੀ ਹੋ ਸਕਦਾ ਕਿ ਆਉਂਦੇ 1 ਸਾਲ ਤੱਕ ਸਾਹਮਣੇ ਆ ਜਾਵੇ, ਕਿ ਉਹ ਮਸ਼ੀਨਰੀ ਇਹੋ ਜਿਹੀ ਹੋਊਗੀ ਕਿ ਜਦੋਂ ਤੁਸੀਂ ਉਹਦੇ ਨਾਲ ਝੋਨਾ ਵੱਢੋਗੇ ਤਾਂ ਪਰਾਲੀ ਬਚੂਗੀ ਨਹੀਂ, ਤੇ ਉਦੋਂ ਅਸੀਂ ਸਿੱਧੀ ਅਗਲੀ ਫਸਲ ਬੀਜ ਸਕਦੇ ਹੋ। ਤੇ ਤੀਜਾ ਫਾਰਮੂਲਾ ਕਹਿੰਦੇ ਜੇਕਰ ਇਹਦੇ ਵੀ ਗੱਲ ਨਹੀਂ ਬਣਦੀ, ਤਾਂ ਤਹਿਸੀਲ ਔਰ ਜ਼ਿਲ੍ਹਾ ਪੱਧਰ ਦੇ ਉੱਤੇ ਸਟੋਰੇਜ ਕੇਂਦਰ ਬਣਾਉਣ ਦੀ ਤਿਆਰੀ ਹੈ, ਕਿ ਕਿਸਾਨ ਆਪਣੀ ਪਰਾਲੀ ਤਿਆਰ ਇਕੱਠੀ ਕਰਕੇ ਉੱਥੇ ਸਟੋਰ 'ਚ ਲਿਆਉਣ, ਉੱਥੇ ਉਹਨਾਂ ਤੋਂ ਖਰੀਦ ਲਈ ਜਾਊਗੀ। ਪਰ ਇਹ ਤਜਵੀਜ਼ਾਂ ਕਦੋਂ ਸਿਰੇ ਚੜਨਗੇ ਦੇਖਣ ਵਾਲੀ ਗੱਲ ਹੈ। ਮੇਰੇ ਅੱਜ ਵੀ ਯਾਦ ਹੈ
ਜਦੋਂ ਅਸੀਂ ਸਕੂਲ 'ਚ 6ਵੀਂ 7ਵੀਂ ਸ਼ਾਇਦ ਪੜ੍ਹਦੇ ਸੀ, ਤਦ ਜਾਲ ਖੇੜੀ ਪਿੰਡ ਹੈ ਟੌੜੇ ਔਰ ਚਨਾਸਲ ਦੇ ਵਿਚਾਲੇ ਨਹਿਰ ਦੇ ਉੱਤੇ, ਉੱਥੇ ਪਰਾਲੀ ਨਾਲ ਬਿਜਲੀ ਪੈਦਾ ਕਰਨ ਵਾਲਾ ਯੂਨਿਟ ਲੱਗਿਆ ਸੀ, ਲੱਗੇ ਤੇ ਨੇ। ਉਹ ਅੱਜ ਤੱਕ ਚਿੱਟਾ ਹਾਥੀ ਬਣਿਆ ਹੋਇਆ। ਅੱਜ ਤੱਕ ਉਹਦੇ ਵਿੱਚ ਮਤਲਬ ਕਿ ਅਸੀਂ 6 ਮਹੀਨੇ ਸਾਲ ਤਾਂ 5-4 ਟਰਾਲੀਆਂ ਉਧਰ ਨੂੰ ਜਾਂਦੀਆਂ ਦੇਖਦੇ ਰਹੇ, ਉਸ ਤੋਂ ਬਾਅਦ ਜੀ। ਮੁੜ ਕੇ ਪਰਾਲੀ। ਜੇਕਰ ਸਹੀ ਮਾਇਨਿਆਂ ਦੇ ਵਿੱਚ ਸਰਕਾਰ ਨੇ ਇੰਨਾ ਪੈਸਾ ਲਾ ਕੇ ਵੀ ਤੁਸੀਂ ਉਹ ਨਹੀਂ ਚਲਾ ਪਾਉਂਦੇ, ਤਾਂ ਇਹਦਾ ਮਤਲਬ ਜੁਗਾੜ ਲਾਉਂਦੇ ਕਿਉਂ? ਸਿਰਫ ਪੈਸੇ ਖਾਣ ਲਈ। ਸੋ ਹੁਣ ਆਹ ਮਸ਼ੀਨਰੀ ਵਾਲਾ ਜੁਗਾੜ ਜਾਂ ਮਤਲਬ ਕਿ ਸਟੋਰ ਕਰਨ ਵਾਲਾ ਜੁਗਾੜ, ਜੇਕਰ ਉਹਨਾਂ ਲਈ ਫੰਡ ਉਪਲਬਧ ਹੋਣਗੇ, ਪੈਸੇ ਉਪਲਬਧ ਹੋਣਗੇ ਤਾਂ ਹੀ, ਜਾਂ ਦੂਜਾ ਮਸ਼ੀਨਾਂ ਨਹੀਂ ਖਾਣਗੇ ਲੀਡਰ ਸਾਡੇ ਤਾਂ ਹੀ। ਪੰਜਾਬ 'ਚ ਕੈਪਟਨ ਦੇ ਰਾਜ 'ਚ ਖੇਤੀਬਾੜੀ ਦੀਆਂ ਮਸ਼ੀਨਾਂ ਜਿਹੜੀਆਂ ਆਈਆਂ ਸੀ ਉਹ ਕਿੱਥੇ ਗਈਆਂ? ਕੌਣ ਖਾ ਗਿਆ? ਮਹਾਰਾਜਾ ਪਟਿਆਲਾ ਖਾ ਗਿਆ, ਸਾਧੂ ਜੀ। ਸਿੰਘ ਧਰਮਸੋਤ ਖਾ ਗਿਆ, ਹਾਂਜੀ। ਖੇਤੀਬਾੜੀ ਮੰਤਰੀ ਖਾ ਗਿਆ, ਜੰਗਲਾਤ ਮੰਤਰੀ ਖਾ ਗਿਆ, ਪੰਚ ਸਰਪੰਚ ਖਾ ਗਏ, ਐਮਐਲਏ ਖਾ ਗਏ। ਕਿਹਨੇ ਖਾਧੀਆਂ? ਸੋ ਮਤਲਬ ਕਿ ਆਪਾਂ ਪੱਥਰ, ਰੋੜੇ, ਇੱਟਾਂ, ਪੁਲ, ਸੀਮੈਂਟ ਖਾਣ ਦੀਆਂ ਖਬਰਾਂ ਸੁਣਦੇ ਸੀ, ਹੁਣ ਤਾਂ ਲੋਹੇ ਦੀ ਮਸ਼ੀਨਰੀ ਵੀ ਖਾਣ ਲੱਗ ਗਏ। ਜੀ, ਜੀ। ਸੋ ਇਸ ਲਈ ਜੇਕਰ ਇਹ ਕੁਝ ਕਰਨਾ, ਫਿਰ ਉਹ ਕਰਕੇ ਵੀ ਕੀ ਕਰੋਗੇ? ਸਵਾਲ ਇਹੀ ਖੜਾ ਕਿ ਤੁਹਾਡਾ ਕਿਸਾਨ ਦਾ ਭਰੋਸਾ ਜਿੱਤਣਾ ਪਏਗਾ, ਔਰ ਕਿਸਾਨ ਨੂੰ ਇਸ ਭਰੋਸੇ 'ਚ ਲੈਣਾ ਪਏਗਾ ਕਿ ਭਾਈ ਤੈਨੂੰ ਘਾਟਾ ਨਹੀਂ ਪੈਣ ਦਿੰਦੇ, ਆਹ ਆਪਣਾ ਹਿਸਾਬ ਕਿਤਾਬ ਸਾਂਭ ਤੇ ਪਰਾਲੀ ਸਾਡੀ। ਫਿਰ ਤਾਂ ਹੱਲ ਹੋ ਸਕਦਾ ਹੈ। ਜਾਂ ਇਹ ਛਿੜਕਾਅ ਵਾਲਾ ਜਿਹੜਾ ਫਾਰਮੂਲਾ 10 ਦਿਨ ਕਿਸਾਨ ਲਈ ਕੋਈ ਬੜੀ ਗੱਲ ਨਹੀਂ, ਝੋਨੇ ਤੋਂ ਬਾਅਦ 10 ਦਿਨ ਖੇਤ ਖਾਲੀ ਛੱਡਣਾ। ਜੀ। ਸਵਾਲ ਇਹ ਹੈ ਕਿ ਉਹਨੂੰ ਉਪਲਬਧ ਕਰਾਓ। ਜੇ ਤੁਸੀਂ ਉਹ ਤੋਂ ਹੀ ਕੰਪਨੀਆਂ ਨੂੰ ਆਰਡਰ ਦੇ ਕੇ ਕੱਲ ਉਹ ਵਸੂਲੀ ਕਰਨੀ ਹੈ ਕਿ ਪ੍ਰਾਈਵੇਟ ਕੰਪਨੀਆਂ ਨੂੰ ਦਵਾਈ ਵੇਚਤੀ, ਹੁਣ ਖਰੀਦੀ ਜਾਓ ਤੇ ਛਿੜਕੀ ਜਾਓ, ਤੇ ਤੁਹਾਡੇ ਤੇ ਨਹੀਂ ਪਰਚਾ ਦਰਜ ਕਰਾਂਗੇ, ਡੰਡੇ ਨਾਲ ਕਰਾਓਗੇ, ਤਾਂ ਕਿਸਾਨ ਦੀ ਲਾਗਤ ਵੀ ਵਧੂਗੀ। ਫਿਰ ਉਹਨੂੰ 25 ਪੈਸੇ ਦੀ ਸਿੰਖਾਂ ਦੀ ਡੱਬੀ, 50 ਪੈਸੇ ਦੀ ਸਿੰਖਾਂ ਦੀ ਡੱਬੀ ਬਹੁਤ ਆਸਾਨ ਲੱਗਦੀ ਆ। ਸੋ ਇਸ ਲਈ ਇਸ ਮਸਲੇ ਦੇ ਉੱਤੇ ਬੇਸ਼ੱਕ ਪਹਿਲ ਕਦਮੀ ਦਮ ਭਰਦੇ ਨਰਿੰਦਰ ਮੋਦੀ ਨਜ਼ਰ ਆ ਰਹੇ ਨੇ, ਪਰ ਇਹ ਕਾਗਜ਼ੀ ਫਾਰਮੂਲਾ ਜੇ ਜਦੋਂ ਹਕੀਕੀ ਸਾਹਮਣੇ ਆਏਗਾ ਤਦ ਮੰਨਾਂਗੇ। ਹਾਂਜੀ, ਬਿਲਕੁਲ ਇਹ ਤਾਂ ਹੈ। ਅੱਗੇ ਆਪਾਂ ਖੇਤੀਬਾੜੀ ਸੰਦ ਘੁਟਾਲਾ ਸੁਣਿਆ ਹੀ ਹੈ ਕੈਪਟਨ ਸਾਹਿਬ ਦਾ, ਕਿ ਕਿਵੇਂ ਜਿਹੜੀਆਂ ਮਸ਼ੀਨਾਂ ਸੀ, ਖੇਤੀਬਾੜੀ ਬੈਂਕ, ਸੰਦ ਬੈਂਕ ਸਥਾਪਿਤ ਕਰਨੇ ਸੀ, ਪਰ ਉਹ ਕੋਈ ਵੀ ਨਹੀਂ ਕਰ ਸਕੇ। ਬਿਲਕੁਲ। ਸੋ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਮਾਨ ਸਾਹਿਬ ਦੀ ਤੇ ਕਿਸਾਨਾਂ ਦੀ। ਹੁਣ ਕਿਸਾਨਾਂ ਨੂੰ ਮਾਨ ਸਾਹਿਬ ਨੇ ਭਰੋਸਾ ਦਿੱਤਾ, ਮੁੱਖ ਮੰਤਰੀ ਪੰਜਾਬ ਨੇ, ਵੀ ਅਸੀਂ 80% ਦੀ ਨੌਕਰੀਆਂ ਪੰਜਾਬੀਆਂ ਨੂੰ ਦੇਵਾਂਗੇ। ਇਹਨਾਂ ਨੇ ਇਹ ਵੀ ਦੱਸਿਆ ਵੀ ਰਿਟਾਇਰਡ ਨੂੰ ਦੇਵਾਂਗੇ ਜਾਂ ਨਵੇਂ ਮੁੰਡਿਆਂ ਨੂੰ ਦੇਵਾਂਗੇ। ਨਹੀਂ ਦੇਖੋ, ਐ ਤਾਂ ਨਹੀਂ ਕਿਹਾ, ਹੁਣ ਪਟਵਾਰੀ ਵੀ ਮੁੰਡੇ ਹੀ ਹੁੰਦੇ ਨੇ। ਫਿਰ ਕੀ ਹੋ ਗਿਆ, ਟਾਈਮ ਜਿਹੜਾ ਤਾਂ ਸੀਗੇ 67 ਸਾਲ ਮੁੰਡੇ, ਦੇ ਨੇ। ਅੱਜ ਕੀ ਹੋ ਗਿਆ ਜਦ 60 ਸਾਲ ਦੇ ਨੇ, ਹਾਂ 65 ਸਾਲ ਦੇ ਨੇ, 67 ਸਾਲ ਦੇ ਨੇ, ਕੋਈ ਗੱਲ ਨਹੀਂ, 40 ਸਾਲ ਨੌਕਰੀਆਂ ਦੇ ਦਿੱਤੀਆਂ। ਮੁੰਡੇ ਹੀ ਸੀ। ਹਾਂ ਬਿਲਕੁਲ ਠੀਕ ਹੈ ਨਾ। ਚਲੋ, ਇਹ ਕੱਲ ਅਸਲ 'ਚ ਅਗਰਾਹਾਂ ਗਰੁੱਪ ਨਾਲ ਮੀਟਿੰਗ ਸੀ, ਪੰਜਾਬ ਭਵਨ ਦੇ ਵਿੱਚ ਬੈਠਕ ਹੋਈ, ਲੰਮੀ ਬੈਠਕ ਚੱਲੀ, ਔਰ ਮਤਲਬ ਕਿ ਜਿਸ ਕਦਰ ਸਰਕਾਰ ਦਾ ਪ੍ਰੈਸ ਨੋਟ ਆਇਆ, ਜਿਸ ਕਦਰ ਬਿਆਨ ਆਏ, ਜਾਂ ਕਿਸਾਨ ਆਗੂਆਂ ਨੇ ਆ ਕੇ ਵੀ ਕੁਝ ਬਾਹਰ ਕਿਹਾ, ਉਹ ਤੋਂ ਲੱਗਿਆ ਕਿ ਕੱਲ ਭਗਵੰਤ ਮਾਨ ਨੇ ਬੜੀ ਗੰਭੀਰਤਾ ਨਾਲ ਸੁਣੀਆਂ ਨੇ ਗੱਲਾਂ ਤੇ ਹਾਮੀ ਭਰੀਆਂ ਨੇ। ਪਰ ਇਹ ਹਾਮੀਆਂ ਗਰੰਟੀਆਂ ਵਰਗੀਆਂ ਹੀ ਨਾ ਹੋ ਜਾਣ ਜਿਹੜੀਆਂ ਸਰਕਾਰ ਬਣਨ ਤੋਂ ਪਹਿਲਾਂ ਦੀ ਗਰੰਟੀਆਂ ਸੀ। ਬੜੀ ਲੰਬੀ ਲਿਸਟ ਹੈ, ਉਹਦੇ ਵਿੱਚ ਮੋਟਾ ਇਹ ਆ ਕਿ ਉਹ ਕਹਿੰਦੇ ਕਿ ਇੱਕ ਤਾਂ ਜਿਨ੍ਹਾਂ ਦਾ ਪਹਿਲਾਂ ਮੁਆਵਜ਼ੇ ਰਹਿੰਦੇ ਨੇ, ਚਾਹੇ ਉਹ ਗੁਲਾਬੀ ਸੁੰਡੀ, ਚਿੱਟੀ ਸੁੰਡੀ ਵਾਲੀ, ਉਹ ਤੁਰੰਤ ਅਦਾ ਕਰਾਂਗੇ। ਦੂਜਾ, ਗੰਨੇ ਦੀ ਅਦਾਇਗੀ ਕਹਿੰਦੇ ਹੋਣ ਜਾ ਰਹੀ ਹੈ, ਇਸੇ ਮਹੀਨੇ 'ਚ ਸਾਰਾ ਹਿਸਾਬ ਕਿਤਾਬ ਕਲੀਅਰ ਕਰ ਦਾਂਗੇ। ਤੀਜਾ, ਕਹਿੰਦੇ ਕਿ ਠੀਕ ਹੈ, ਸਾਨੂੰ ਪਤਾ ਉਹ ਮੂੰਗੀ ਵਾਲਾ ਮਸਲਾ ਖੜਾ ਸੀ, ਉਹ ਵੀ ਦੇਵਾਂਗੇ। ਹੁਣ ਕਹਿੰਦੇ ਕਿ ਜਿਹੜਾ ਚਾਈਨੀਜ਼ ਵਾਇਰਸ ਆਇਆ, ਜਾਂ ਝਾੜ ਘਟਿਆ, ਜਾਂ ਬੇਮੌਸਮੀ ਬਰਸਾਤ ਕਾਰਨ ਝੋਨੇ ਦਾ ਕੋਈ ਨੁਕਸਾਨ ਹੋਇਆ, ਅਸੀਂ ਉਹ ਮੁਆਵਜ਼ਾ ਵੀ ਦੇਵਾਂਗੇ। ਮਤਲਬ ਜੋ ਕਿਹਾ, ਕਹਿੰਦੇ ਸਾਨੂੰ ਪ੍ਰਵਾਨ। ਫਿਰ ਇਹ ਵੀ ਕਹਿੰਦੇ ਇੱਕ ਦਾਣਾ ਖਰੀਦਾਂਗੇ, ਚਾਹੇ ਉਹ ਖਰਾਬ ਹੈ, ਚਾਹੇ ਉਹ ਹਲਕਾ ਹੈ, ਚਾਹੇ ਮਾੜਾ, ਸਾਰਾ ਦਾਣਾ ਖਰੀਦਾਂਗੇ ਤੇ ਸਾਰੀ ਦੀ ਅਦਾਇਗੀ ਕਰਾਂਗੇ। ਤੇ ਕਹਿੰਦੇ ਹੁਣ ਤੱਕ ਅਸੀਂ ਮਤਲਬ ਕਿ ਅਦਾਇਗੀ ਕਰ ਵੀ ਚੁੱਕਿਆ। 17,000 ਕਿਸਾਨਾਂ ਦਾ ਝੋਨਾ ਕਹਿੰਦੇ ਜਿੱਦਾਂ ਹੀ ਆਇਆ ਤੁਰੰਤ ਉਸੇ ਦਿਨ ਖਾਤੇ 'ਚ ਪੈਸੇ ਵੀ ਅਸੀਂ ਪਵਾਤੇ। ਇਹਦੇ ਨਾਲ ਜਿਹੜੀ ਗੱਲ ਕਹੀ ਕਿ 80% ਪੰਜਾਬੀਆਂ ਨੂੰ ਦੇਵਾਂਗੇ ਨੌਕਰੀ। ਅੱਛਾ। ਹੁਣ ਆ ਮਤਲਬ ਕਿ ਇਹ ਸਰਕਾਰੀ, ਹਰਿਆਣਾ ਨੇ ਪ੍ਰਾਈਵੇਟ ਨੌਕਰੀ ਦੇ ਵਿੱਚ ਵੀ ਇਹ ਮੱਦ ਸ਼ਾਮਲ ਕੀਤੀ ਹੈ ਕਿ 70 ਤੋਂ 75% ਹਰਿਆਣਾ ਵਾਸੀ ਨੂੰ ਦੇਣੀ ਪੈਣੀ। ਇੱਥੇ ਪੰਜਾਬੀਆਂ ਨੂੰ ਕਹਿੰਦੇ 80% ਪੰਜਾਬੀਆਂ ਨੂੰ ਸਰਕਾਰੀ ਨੌਕਰੀ ਦੇਵਾਂਗੇ। ਪਰ ਸਵਾਲ ਮੁੱਖ ਮੰਤਰੀ ਸਾਹਿਬ ਦੇ ਆਪਣੇ ਕਾਫਲੇ ਤੇ ਉੱਠਦਾ ਰਹਿੰਦਾ ਕਿ ਤੁਹਾਡੇ ਨਾਲ ਜਿਹੜਾ ਕਾਫਲਾ ਚੱਲਦਾ ਉਹਦੇ ਵਿੱਚ ਕਿੰਨੇ ਕੁ ਪੰਜਾਬੀ ਚੱਲਦੇ ਨੇ। ਕਹਿੰਦੇ ਅੱਜ ਕੱਲ੍ਹ 7-8 ਮੁੰਡੇ ਨੇ ਜਿਹੜੇ ਤਸਵੀਰ ਦੇ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਮੁੱਖ ਮੰਤਰੀ ਜੀ ਦੇ ਨੇੜੇ ਤੇੜੇ ਤੁਸੀਂ ਰਹਿਣਾ ਤਾਂ ਕਿ ਪੱਗ ਵਾਲੀ ਫੋਟੋ ਆਵੇ, ਉਹ ਤੋਂ ਬਿਨਾਂ ਕਹਿੰਦੇ ਬਾਕੀ ਅਮਲਾ ਫੱਲਾ ਬਾਹਰ ਦਾ ਹੀ ਹੈ। ਅਧਿਕਾਰੀ ਇੱਕੋ ਆ ਪੁਰਾਣਾ, ਕਹਿੰਦੇ ਉਹੀ ਚੱਲੀ ਜਾਂਦਾ ਸਾਰਿਆਂ ਨਾਲ, ਉਹ ਫਾਰਮੂਲਾ, ਤੇ ਉਹ ਕਿਉਂ ਹੈ? ਸੋ ਇਸ ਲਈ ਉੱਥੇ ਹੀ ਕਹਿੰਦੇ ਜੇ ਆਪਣੀ ਪੰਜਾਬੀਆਂ ਦੀ ਭਰਤੀ ਤਾਂ ਬਾਕੀ ਥਾਵਾਂ ਤੁਸੀਂ ਕੀ ਕਰੋਗੇ। ਪਰ ਕੱਲ ਮੁੱਖ ਮੰਤਰੀ ਸਾਹਿਬ ਨੇ ਦਮ ਭਰਿਆ ਕਿ 80% ਪੰਜਾਬੀਆਂ ਨੂੰ ਸਰਕਾਰੀ ਨੌਕਰੀ ਮਿਲੂਗੀ। ਜਿਹੜੀਆਂ ਕੁਝ ਮੰਗਾਂ ਨੇ ਮੈਂ ਉਹ ਰੱਖ ਦਿੰਦਾ ਜੀ। ਕਹਿੰਦਾ ਸਰਕਾਰੀ ਤੇ ਨਿੱਜੀ ਮਿਲਣਾ 5 ਨਵੰਬਰ ਤੋਂ ਸ਼ੁਰੂ ਹੋ ਜਾਣਗੀਆਂ। ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਨੂੰ ਦਮ ਭਰਿਆ। ਬਾਰਡਰ ਏਰੀਏ ਦੇ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜਿਹੜੀ ਖੱਡਾਂ ਆਉਂਦੀਆਂ ਨੇ, ਉੱਥੋਂ ਕਹਿੰਦੇ ਰੇਤਾ ਨਿਕਲਣਾ ਸਰਕਾਰੀ ਤੌਰ ਤੇ ਸ਼ੁਰੂ ਹੋ ਜਾਊਗਾ ਤਾਂ ਕਿ ਜਿਹੜੀ ਮੰਗ ਹੈ ਉਹ ਰੇਤ ਦੀ ਮਤਲਬ ਕਿ ਸਹੀ ਆ ਜਾਵੇ, ਰੇਟ ਸਹੀ ਆ ਜਾਵੇ। ਪਰ ਕਹਿੰਦੇ ਜਿਹੜਾ ਖੇਤ ਦਾ ਏਰੀਆ, ਖੇਤੀਯੋਗ ਏਰੀਆ, ਉੱਥੋਂ ਵੀ
ਤੇ ਜਾਂ ਜਿਹੜਾ ਡੈਮਾਂ ਦੇ ਨਾਲ ਲੱਗਦਾ ਹੈ, ਬਾਰਡਰ ਦੇ ਨਾਲ ਲੱਗਦਾ ਏਰੀਆ, ਉੱਥੋਂ ਨਹੀਂ ਚੱਕਿਆ ਜਾਊਗਾ ਮਤਲਬ ਕਿ ਰੇਤਾ। ਫਿਰ ਕਹਿੰਦੇ ਘਾਟੇ ਦੀ ਵਿਕਰੀ ਮੂੰਗੀ ਵਾਲੇ ਮਸਲੇ ਤੇ ਰਾਹਤ ਤੁਰੰਤ ਦੇਵਾਂਗੇ। ਫਿਰ ਸਿੱਧੀ ਬਿਜਾਈ ਵਾਲੇ ਕਿਸਾਨਾਂ ਨੂੰ 12 ਕਰੋੜ ਰੁਪਈਆ ਕਹਿੰਦੇ ਛੇਤੀ ਉਜਾਰੀ। ਬੜਾ ਦਮ ਭਰਿਆ ਸੀ ਮੁੱਖ ਮੰਤਰੀ ਸਾਹਿਬ ਨੇ, ਆਪ ਟਰੈਕਟਰ ਚਲਾ ਕੇ ਵੀ ਦਿਖਾਇਆ ਸੀਗਾ ਕਿ ਆਹ ਦੇਖੋ ਸਿੱਧੀ ਬਿਜਾਈ ਕਰੋ ਤੇ ਪੈਸੇ ਤੁਰੰਤ ਲਾਓ। ਤੇ ਅਜੇ ਤੱਕ ਝੋਨਾ ਵੱਢ ਕੇ ਮੰਡੀਆਂ ਤੱਕ ਆ ਗਿਆ, ਪਰ ਅਜੇ ਤੱਕ ਉਹ 12 ਕਰੋੜ ਰੁਪਈਆ ਨਹੀਂ ਮਿਲਿਆ। ਤੇ ਉਹਦੀ ਵੀ ਹੁਣ ਕੱਲ ਦਮ ਭਰਿਆ ਕਿ ਅਸੀਂ ਦੇ ਦਿਆਂਗੇ। ਇਹਦੇ ਨਾਲ ਟਿਊਬਵੈਲ ਕਨੈਕਸ਼ਨਾਂ ਨੂੰ ਲੈ ਕੇ ਕਹਿੰਦੇ ਅਸੀਂ ਰਿਪੋਰਟ ਛੇਤੀ ਤਿਆਰ ਕਰਾ ਰਹੇ ਹਾਂ ਕਿ ਕਿੱਥੇ ਲੋੜ ਹੈ, ਕਿੱਥੇ ਖੁੱਲ ਸਕਦੇ ਨੇ, ਕਿੱਥੇ ਨਹੀਂ। ਫਿਰ 15 ਅਕਤੂਬਰ ਤੋਂ ਕਹਿੰਦੇ ਪਸ਼ੂ ਮੇਲੇ ਜਿਹੜੇ ਪੰਜਾਬ 'ਚ ਬੰਦ ਸੀ ਉਹ ਦੁਬਾਰਾ ਸ਼ੁਰੂ ਕਰਾਂਗੇ, ਕਿਉਂਕਿ ਲੰਪੀ ਸਕਿਨ ਕਰਕੇ ਖਾਸਾ ਘਸਮਾਣ ਪਿਆ ਸੀ। ਉਹ ਲੰਪੀ ਸਕਿਨ ਵਾਲੇ ਮਾਮਲੇ ਤੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਅਦਾਇਗੀ ਕਰਾਂਗੇ। ਇਹਦੇ ਨਾਲ ਹੀ ਕਹਿੰਦੇ ਰੇਲਵੇ ਕੇਸ ਨੇ ਜਿਹੜੇ ਕਿਸਾਨਾਂ ਦੇ ਉੱਤੇ ਰੇਲਾਂ ਰੋਕਣ ਕਾਰਨ, ਉਹ ਰੱਦ ਕਰਾਉਣ ਲਈ ਅਸੀਂ ਰੇਲਵੇ ਨਾਲ ਔਰ ਕੇਂਦਰ ਨਾਲ ਤਾਲਮੇਲ ਕਰਾਂਗੇ। ਫਿਰ ਸ਼ਹੀਦ ਪਰਿਵਾਰ ਜਿਹੜੇ ਕਿਸਾਨਾਂ ਦੇ ਸ਼ਹੀਦ ਪਰਿਵਾਰ ਨੇ, ਉਹਨਾਂ ਨੂੰ ਰਾਹਤ, ਨੌਕਰੀ ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਯਾਦਗਾਰ ਬਣਾਉਣ ਦਾ ਵੀ ਦਮ ਭਰਿਆ ਭਗਵੰਤ ਮਾਨ ਹੋਰਾਂ ਨੇ। ਸੋ ਦੇਖਦੇ ਹਾਂ ਜੀ, ਇਹ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਮੰਨੀਆਂ ਗਈਆਂ ਨੇ, ਕਦੋਂ ਇਹਨੂੰ ਬੂਰ ਪੈਂਦਾ ਉਸ ਦਿਨ ਦਾ ਇੰਤਜ਼ਾਰ ਰਹੇਗਾ। ਬਿਲਕੁਲ, ਬਿਲਕੁਲ। ਗੱਲਾਂ ਤਾਂ ਮਾਨ ਸਾਹਿਬ ਨੇ ਬਹੁਤ ਭਰੋਸੇ ਦਾ ਬਹੁਤ ਦਿੱਤੇ ਆ। ਖੈਰ ਸੱਚ ਕਦੋਂ ਹੁੰਦੇ ਆ ਉਦੋਂ। ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ, ਟੀਨੂ ਦੀ ਫਰਾਰੀ ਦੀ। ਟੀਨੂ ਦੀ ਫਰਾਰੀ ਦੇ ਵਿੱਚ ਆਪਾਂ ਦੇਖਿਆ ਪਹਿਲਾਂ ਉਹਦੀ ਨੀਂਦ ਦਾ ਐਪੀਸੋਡ ਚੱਲਿਆ ਪੂਰਾ, ਫਿਰ ਇੱਕ ਫਰੇਮ ਦੇ ਵਿੱਚ ਉਹ ਕੁੜੀ ਆਉਂਦੀ ਹੈ ਕਾਂਸਟੇਬਲ ਜਿਹਦੇ ਬਾਰੇ ਕਿਹਾ ਗਿਆ। ਹੁਣ ਇਹ ਚਰਚੇ ਨੇ ਵੀ ਟੀਨੂ ਦੀ ਫਰਾਰੀ ਵੀ VIP ਹੈ। VIP ਕਿਵੇਂ? ਬਿਲਕੁਲ ਪ੍ਰਵੀਨ ਜੀ, VIP ਇਸ ਲਈ ਮੰਨੀ ਜਾ ਰਹੀ ਹੈ ਕਿ ਇੱਕ ਤਾਂ ਉਹ ਪਹਿਲਾਂ ਜ਼ਿਕਰ ਆ ਰਿਹਾ ਕਿ ਇੱਕ ਨਹੀਂ 2-3 ਸਹੇਲੀਆਂ ਉਹਦੇ ਵਿੱਚ ਸ਼ਾਮਲ ਸੀਗੀਆਂ, ਤੇ ਜਿਹੜੀ ਕੁੜੀ ਮਤਲਬ ਕਿ ਪੁਲਿਸ ਵਾਲੀ ਮੰਨੀ ਜਾ ਰਹੀ ਹੈ, ਉਹ ਉਸਦੀ ਗੱਡੀ ਸੀ ਜਿਹੜੀ ਫੋਰਚੂਨਰ, ਉਹਦੇ ਵਿੱਚ ਕਹਿੰਦੇ ਕਿ ਫਰਾਰ ਹੋਇਆ ਟੀਨੂ, ਹੈ ਨਾ। ਤੇ ਫਿਰ ਇਹਦੇ ਨਾਲ ਨਾਲ ਖਾਸ ਗੱਲ ਇਹ ਹੈ ਕਿ ਉਸ ਖੇਤਰ ਦੇ ਵਿੱਚ ਜਿੱਥੇ ਕਹਿੰਦੇ ਉਹ, ਚਾਹੇ ਉਹ ਹੋਟਲ ਢਾਬਾ ਸੀਗਾ ਜਿੱਥੇ ਉਹ ਆ ਕੇ ਰੱਖਿਆ, ਜਾਂ ਉਹਦਾ ਪ੍ਰਿਤਪਾਲ ਦਾ ਆਪਣਾ ਸਰਕਾਰੀ ਰਿਹਾਇਸ਼ ਹੋਵੇ, ਉੱਥੇ ਉਹਦੇ ਆਲੇ ਦੁਆਲੇ ਵੀ ਕਹਿੰਦੇ ਕਿ ਜਿਹੜੀ ਹੈ ਮਤਲਬ ਕਿ ਐਂਡੇਵਰ ਗੱਡੀ ਤੇ ਉਹਦੇ ਨਾਲ ਨਾਲ ਫੋਰਚੂਨਰ ਗੱਡੀਆਂ ਉੱਥੇ ਘੁੰਮਦੀਆਂ ਦੇਖੀਆਂ ਜਾਂਦੀਆਂ ਰਹੀਆਂ। ਪਰ ਹੁਣ ਇਹ ਤੋਂ ਵੀ ਪਹਿਲੂ ਇਹ ਪਤਾ ਲੱਗ ਰਿਹਾ ਕਿ ਉਸ ਨੂੰ ਭਜਾਉਣ ਦੇ ਵਿੱਚ 2 ਹਵਾਲਦਾਰਾਂ ਦਾ ਤੇ ਇੱਕ ਕਾਂਸਟੇਬਲ ਦਾ ਵੀ ਯੋਗਦਾਨ, ਉਹਨਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਆ ਗਈ ਹੈ। ਤੇ ਜਿਹੜੀ ਉਹਦੀ ਪੁਲਿਸ ਵਾਲੀ ਹੈ, ਉਹ ਕੁੜੀ ਦਾ ਅਜੇ ਤੱਕ ਪਤਾ ਹੀ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹੈ, ਕਿੱਥੇ ਨਹੀਂ ਹੈ, ਕਿ ਉਹਦੇ ਨਾਲ ਇਹ ਅੱਡ ਹੋ ਗਈ। ਉਹਦੇ ਪਰਿਵਾਰ ਦੇ ਰਿਸ਼ਤੇਦਾਰਾਂ ਦੇ 30 ਬੰਦਿਆਂ ਦੇ ਫੋਨ ਵੀ ਕਹਿੰਦੇ ਉਹਦੇ ਪਰ ਲਾ ਲਏ ਨੇ ਕਿ ਜੇ ਉਹ ਟਰੈਕ ਤੇ ਆ ਜਾਵੇ ਤਾਂ ਫੜ ਹੋ ਜਾਵੇ। ਪਰ ਜਦੋਂ ਕਹਿੰਦੇ ਕਿ ਉਹ ਪੁਲਿਸ ਦੇ ਘੇਰੇ 'ਚੋਂ ਆਪਣੇ ਸਹੇਲੀ ਵਾਲੀ ਗੱਡੀ 'ਚ ਗਿਆ, ਤਦ ਕਹਿੰਦੇ ਕਿ ਹਥਿਆਰਬੰਦ ਨੌਜਵਾਨ ਉਹਨੂੰ ਸਕਾਟ ਕਰ ਰਹੇ ਸੀਗੇ। ਬਕਾਇਦਾ ਤੌਰ ਤੇ ਉਹ ਫੋਰਚੂਨ ਕਾਰ ਦੇ ਵਿੱਚ ਆਏ, ਤੇ ਜਿਹੜੀ ਐਂਡੇਵਰ ਕਾਰ ਸੀਗੀ ਉਹਦੀ ਸਹੇਲੀ ਵਾਲੀ, ਉਹਦੇ ਪਿੱਛੇ ਮਤਲਬ ਕਿ ਕਹਿੰਦੇ ਕਿ ਇੱਥੋਂ ਤੱਕ ਮਤਲਬ ਕਿ ਤੱਥ ਸਾਹਮਣੇ ਆਉਣ ਲੱਗੇ ਨੇ ਕਿ ਬਕਾਇਦਾ ਉਹ ਆਪ ਵੀ ਹਥਿਆਰਲੈਸ ਮਤਲਬ ਹੋ ਕੇ ਰਿਵਾਲਵਰ ਨਾਲ ਲੈ ਕੇ ਫਿਰ ਐਂਡੇਵਰ 'ਚ ਸਵਾਰ ਹੋਇਆ ਆਪਣੀ ਸਹੇਲੀ ਦੀ, ਤੇ ਉਹਨੂੰ ਕਵਰ ਕਰ ਰਹੀ ਸੀ। ਕਹਿੰਦੇ ਐਂਡੇਵਰ ਨੂੰ ਮਤਲਬ ਕਿ ਉਹਦੇ ਪਿੱਛੇ ਪਿੱਛੇ ਗੱਡੀ ਜਿਹੜੀ ਚੱਲ ਰਹੀ ਸੀ, ਉਹ ਉਹਦੇ ਵਿੱਚ 5 ਜਾਂ 7 ਜਣੇ ਹਥਿਆਰਬੰਦ ਨੌਜਵਾਨ ਉਹਦੇ ਨਾਲ ਸੀਗੇ, ਜਿਹੜੇ ਉਹਨੂੰ ਸਕਾਟ ਕਰਕੇ ਲੈ ਕੇ ਗਏ। ਸੋ ਇਸ ਲਈ ਇਹ VIP ਫਰਾਰੀ ਹੈ ਜੀ, ਅਜੇ ਕਈ ਪਰਤਾਂ ਖੁੱਲਣੀਆਂ ਜੀ। ਸ਼ਰਮਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸਮਾਂ ਇਜਾਜ਼ਤ ਨਹੀਂ ਦਿੰਦਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।